ਤੇ ਡਿਸਟ੍ਰਿਕਟ ਗੁਰਦਾਸਪੁਰ ਵਿੱਚ 82-83 ਅਫਗਾਨਾਂ ਦੇ ਪਿੰਡ ਜਿਹੜੇ ਨੇ ਨਾ ਰਾਵੀ ਦੇ ਦੋਵਾਂ ਕਿਨਾਰਿਆਂ ਤੇ ਇਹ ਆਬਾਦ ਹੋਏ ਸਨ। ਇਹਦੇ ਵਿੱਚ ਕੋਈ ਤਰੀਨ ਖਾਨਦਾਨ ਦੇ ਸਨ, ਕੋਈ ਅਬਦਾਲੀ ਖਾਨਦਾਨ ਦੇ ਸਨ, ਕੋਈ ਲੋਹਾਨੀ ਖਾਨਦਾਨ ਦੇ ਸਨ। ਇਸ ਤਰ੍ਹਾਂ ਸਾਰੀਆਂ ਜਿਹੜੀਆਂ ਨਿਆਜ਼ੀ ਵੀ ਹੈ ਸਨ ਤੇ ਸ਼ੇਰਵਾਨੀ ਵੀ ਹੈ ਸਨ ਜੀ ਜੀ। ਇਸ ਤਰ੍ਹਾਂ ਮਤਲਬ ਹਰ ਪਿੰਡ ਦੀ ਆਪਣੀ ਆਪਣੀ ਗੋਤ ਸੀ ਤੇ ਇਸ ਤਰੀਕੇ ਨਾਲ ਇਹ ਨਿਜ਼ਾਮ ਚੱਲਦਾ ਰਿਹਾ ਜੀ ਜੀ। ਮਾਸ਼ਾਅੱਲਾ। ਖੂਹ ਹੈ ਸੀ ਕੋਈ ਤੁਹਾਡਾ? ਹਾਂ। ਅੱਛਾ, ਤੁਹਾਡਾ ਜਿਹੜਾ ਰਕਬਾ ਸੀ ਜ਼ਮੀਨ ਮਗਰ ਮੋਦੀਆਂ ਦੀ ਕਿਹੜੀ ਬਾਈ ਸੀ? ਪਹਾੜ ਪਾਸੇ, ਲਹਿੰਦੇ ਪਾਸੇ, ਚੜ੍ਹਦੇ ਜਾਂ ਦੱਖਣ ਪਾਸੇ? ਜ਼ਮੀਨ ਹੁੰਦੀ ਸੀ, ਇੱਕ ਖੂਹ ਸੀ ਸਾਡਾ ਉਧਰ। ਅੱਛਾ, ਨਵਾਂ ਹੀ ਲਵਾਇਆ ਸੀ ਹਲੇ। ਅੱਛਾ। ਤੇ ਇੱਕ ਖੂਹ ਬਾਬੇ ਵਾਲਾ ਹੁੰਦਾ ਸੀ ਪਿੰਡ ਦੇ ਨਾਲ ਹੀ। ਅੱਛਾ। ਸਭ ਫਿਰ ਤਾਂ ਪਛਾਣ ਹੀ ਨਹੀਂ ਰਹੀ ਕਿਸੇ ਦੀ। ਬਿਲਕੁਲ ਠੀਕ। ਹਰ ਇੱਕ ਨੂੰ ਆਪਣੀ ਆਪਣੀ ਜਾਨ ਦੀ ਜਿਹੜੀ ਹੈ ਫਿਕਰ ਲੱਗ ਪਈ। ਤੇ ਤੁਸੀਂ ਖੁਦ ਵਿੱਚ ਟੁਰਦੇ ਪਏ ਸੋ ਜਾਂ ਤੁਹਾਨੂੰ ਕਿਸੇ ਨੇ ਚੁੱਕਿਆ ਦਾ ਸੀ ਦਰਿਆ ਵਿੱਚ? ਨਹੀਂ, ਮੇਰੇ ਵਾਲਿਦ ਨੇ ਮੈਨੂੰ ਮੋਢਿਆਂ ਤੇ ਧਰਿਆ। ਠੀਕ ਹੈ, ਠੀਕ ਹੈ। ਤੇ ਪੁੱਠਾ ਜਾਣ ਡਿਆ ਇਹ ਰੁੜਦਾ। ਬਿਲਕੁਲ ਠੀਕ ਹੈ। ਉਹ ਵੀ ਯਾਨੀ ਪਾਰ ਹੁੰਦਾ ਜਾਂ ਪਾਰ ਹੁੰਦਾ ਫਿਰ ਤੇ ਕੋਈ ਗੱਲ ਹੁੰਦੀ ਨਾ। ਠੀਕ ਹੈ, ਠੀਕ ਹੈ। ਇਹ ਟੋਟਲ ਤੁਹਾਡੇ ਖਾਨਦਾਨ ਦੇ ਕਿੰਨੇ ਜੀ ਜਿਹੜੇ ਨੇ ਦਰਿਆਏ ਰਾਵੀ ਨੂੰ ਨਹੀਂ ਟੱਪ ਸਕੇ? 4 ਜੀ ਭਨੇਵੇਂ ਸਾਡੇ। 4 ਭਣੇਵੇਂ? ਭਨੇਵੀਆਂ। 4 ਉਹ ਤੇ 4 ਤੁਹਾਡੇ ਆਪਣੇ ਯਾਨੀ ਜਿਹੜੇ ਨੇ ਵਾਲਦਾ ਤੇ ਵਾਲਦ। ਇਹ ਵੀ ਜਿਹੜਾ ਨਾ ਉਸੇ ਸਫ਼ਰ ਦਰਿਆਏ ਰਾਵੀ ਲੰਘਣ ਦੀ ਕੋਸ਼ਿਸ਼ ਵਿੱਚ ਦਰਿਆ ਦੇ ਵਿੱਚ ਹੀ ਡੁੱਬ ਕੇ ਤੇ ਸ਼ਹੀਦ ਹੋ ਗਏ। ਜਿਹੜੀਆਂ ਬੱਚੀਆਂ ਤੇ ਬੱਚੇ ਉਧਰ ਸਾਡੀ ਸਕੀ ਫੁੱਫੀ ਆ ਵਿਆਹੀ ਹੋਈ। ਅੱਛਾ। ਇਹ ਨਾਲ ਘਰ ਆ ਉਹਨਾਂ ਦਾ। ਅੱਛਾ ਜੀ। ਠੀਕ ਹੈ। ਉਹ ਉਸੇ ਨਾਂ ਦੇ ਉੱਤੇ ਫਿਰ ਉਹਨੇ ਜਿਹੜੇ ਇੱਥੇ ਪੈਦਾ ਹੋਏ ਨੇ ਬੱਚੇ ਉਹਨਾਂ ਦੇ ਨਾਂ ਰੱਖੇ ਨੇ। ਠੀਕ ਹੈ, ਇੱਕ ਠੀਕ ਹੈ। ਬੱਚੀ ਇੱਥੇ ਪੈਦਾ ਹੋਈ ਉਹਦਾ ਉਹੀ ਨਾਂ ਰੱਖਿਆ ਤੇ ਬੱਚਿਆਂ ਤਿੰਨਾਂ ਦੇ ਵੀ ਉਹੀ ਨਾਂ ਰੱਖਿਆ। ਇੱਕ ਮਿੰਟ ਜੀ, ਇੱਕ ਮਿੰਟ। ਤੁਹਾਡੀ ਸੱਕੀ ਫੁੱਫੋ ਜਦੋਂ 47 ਵੇਲੇ 47 ਤੋਂ ਪਹਿਲੇ ਉਹਨਾਂ ਦੀ ਸ਼ਾਦੀ ਹੁੰਦੀ ਹੈ, ਜਦੋਂ ਉਹ ਟਾਈਮ ਆਉਂਦਾ ਵੇ ਆਪਣੇ ਘਰ ਬੂਏ ਛੱਡਣ ਦਾ ਤੇ ਉਹ ਇੰਡੀਆ ਤੋਂ ਸਫ਼ਰ ਗੁਰਦਾਸਪੁਰ ਤੋਂ ਕਰਦੇ ਨੇ ਪਾਕਿਸਤਾਨ ਦਾ, ਉਸ ਦੌਰਾਨ ਹਮਲੇ ਜੱਥਿਆਂ ਦੇ ਵਿੱਚ ਨਾ ਉਹਨਾਂ ਦੇ 3 ਬੱਚੇ 4 ਬੱਚੇ 4 ਬੱਚੇ ਉਹਨਾਂ ਤੋਂ ਉੱਥੇ ਹੀ ਆਪਣਾ ਹੀ ਸ਼ਹੀਦ ਹੋ ਜਾਂਦੇ ਨੇ, ਯਾਨੀ ਰਾਵੀ 'ਚ ਡੁੱਬ ਜਾਂਦੇ ਨੇ ਜਾਂ ਗੁਰਦ ਹੋ ਗਏ, ਕੋਈ ਉੱਥੇ ਸ਼ਹੀਦ ਹੋ ਗਏ। ਇਹ ਕੋਈ ਪਤਾ ਨਹੀਂ। ਪਤਨ ਲੰਘਦੇ ਆ ਰਾਵੀ ਦਾ ਪਤਨ ਲੰਘ ਅੱਛਾ, ਗਿਆ। ਠੀਕ ਹੈ। ਉਸ ਤੋਂ ਬਾਅਦ ਫਿਰ ਇੱਥੇ ਆਏ ਤੇ ਇੱਥੇ ਫਿਰ ਉਹਨਾਂ ਬੱਚਿਆਂ ਦੇ ਨਾਂ ਉਹਨਾਂ ਇੱਥੇ ਰੱਖੇ ਨੇ। ਅੱਛਾ। अस्सलाम वालेकुम बाबा जी। वालेकुम सलाम। बाबा जी की हाल है? ठीक हो? खैर हाल। हाँ जी। की नाम जी अपना? साईं खान। साईं खान। अच्छा जी। तो तुहाडे वालिद साहब दा नाम? फैज खान। फैज खान। ते दादा जी दा नाम की सी? दादे दा नाम दा यार मैनू नहीं होड़। ਭੁੱਲ ਗਿਆ। ਅੱਛਾ। ਕੋਈ ਗੱਲ ਨਹੀਂ, ਭੁੱਲ दादा ਜਾਂਦਾ। दादा ਇਹਦਾ ਮਤਲਬ ਦਾਦਾ ਤੁਸੀਂ ਨਹੀਂ ਵੇਖਿਆ ਆਪਣਾ, ਹੈ ਨਾ? ਤੁਹਾਡੀ ਹੋਸ਼ ਤੋਂ ਪਹਿਲੇ ਹੀ ਪੂਰੇ ਹੋ ਗਏ। ਠੀਕ ਹੈ ਬਾਬਾ ਜੀ। ਤੁਸੀਂ ਆਪਣੇ ਨਾਂ ਦੇ ਅੱਗੇ ਲਾਇਆ ਵੇ ਖਾਨ, ਇਹਦਾ ਮਤਲਬ ਤੁਸੀਂ ਪਠਾਨ ਕਬੀਲੇ ਤੋਂ ਹੋ? ਹਾਂਜੀ, ਠੀਕ ਹੈ। ਤੇ ਕਿਹੜੇ ਖਾਨ ਤੁਸੀਂ? ਕੀ ਤੁਹਾਡੀ ਆਪਣਾ ਸਬ ਕਾਸਟ ਗੋਤ? ਨਮਾਣੀ। ਨਮਾਣੀ ਖਾਨ। ਠੀਕ ਹੈ। ਖਾਂ ਜੀ ਦੇ ਤੇ ਤੁਸੀਂ ਕੋਈ ਰੋਸ਼ਨੀ ਪਾਣਾ ਚਾਹੋਗੇ ਆਪਣਾ ਕੋਈ ਕਮੈਂਟਸ? ਨਮਾਣੀ ਜਿਹੜੀ ਸਬ ਕਾਸਟ ਦਾ ਅਫਗਾਨਾਂ ਦੀਆਂ ਮੁਖਤਲਿਫ ਗੋਤਾਂ ਨੇ, ਸਬ ਕਾਸਟ ਨੇ। ਨਿਆਜ਼ੀ, ਅਫਰੀਦੀ, ਖਟਕ, ਅਬਦਾਲੀ, ਤਰੀਨ ਤੇ ਸਾਡੇ ਸ਼ੱਕਰਗੜ੍ਹ ਵਿੱਚ ਜਿਹੜਾ ਨਾ ਸਾਰੇ ਕਬੀਲਿਆਂ, ਸਾਰੇ ਗੋਤਾਂ ਦੇ ਜਿਹੜੇ ਨੇ ਨਾ 14ਵੀਂ ਸਦੀ 15ਵੀਂ ਸਦੀ ਵਿੱਚ ਜਿਹੜਾ ਇਹ ਮਤਲਬ ਇੰਡੀਆ ਦੀ ਆਰਮੀ ਦੇ ਵਿੱਚ, ਫੌਜ ਦੇ ਵਿੱਚ, ਸ਼ਾਹੀ ਫੌਜ ਵਿੱਚ ਉਹਦੇ ਦੇ ਮਤਲਬ ਉਹਨਾਂ ਦੇ ਹੁੰਦੇ ਸਨ ਤੇ ਉਹਨਾਂ ਦੀ ਮੁਲਾਜ਼ਮਤ ਪੂਰੀ ਕਰਨ ਤੋਂ ਬਾਅਦ ਉਹਨਾਂ ਨੂੰ ਜਗੀਰਾਂ ਜਿਹੜੀਆਂ ਉਹ ਮਿਲਦੀਆਂ ਸਨ। ਤੇ ਡਿਸਟ੍ਰਿਕਟ ਗੁਰਦਾਸਪੁਰ ਵਿੱਚ 82-83 ਅਫਗਾਨਾਂ ਦੇ ਪਿੰਡ ਜਿਹੜੇ ਨੇ ਨਾ ਰਾਵੀ ਦੇ ਦੋਵਾਂ ਕਿਨਾਰਿਆਂ ਤੇ ਇਹ ਆਬਾਦ ਹੋਏ ਸਨ। ਇਹਦੇ ਵਿੱਚ ਕੋਈ ਤਰੀਨ ਖਾਨਦਾਨ ਦੇ ਸਨ, ਕੋਈ ਅਬਦਾਲੀ ਖਾਨਦਾਨ ਦੇ ਸਨ, ਕੋਈ ਲੋਹਾਨੀ ਖਾਨਦਾਨ ਦੇ ਸਨ। ਇਸ ਤਰ੍ਹਾਂ ਸਾਰੀਆਂ ਜਿਹੜੀਆਂ ਨਿਆਜ਼ੀ ਵੀ ਹੈ ਸਨ ਤੇ ਸ਼ੇਰਵਾਨੀ ਵੀ ਹੈ ਸਨ। ਜੀ ਜੀ। ਇਸ ਤਰ੍ਹਾਂ ਮਤਲਬ ਹਰ ਪਿੰਡ ਦੀ ਆਪਣੀ ਆਪਣੀ ਗੋਤ ਸੀ ਤੇ ਇਸ ਤਰੀਕੇ ਨਾਲ ਇਹ ਨਿਜ਼ਾਮ ਚੱਲਦਾ ਰਿਹਾ। ਜੀ ਜੀ। ਮਾਸ਼ਾਅੱਲਾ, ਬਿਲਕੁਲ ਠੀਕ। ਅੱਛਾ,
ਬਾਬਾ ਜੀ ਨੁਮਾਣੀ ਆਪਣੀ ਜ਼ਾਤ ਸੀ ਹੈ ਨਾ, ਇਸ ਕਬੀਲੇ ਤੋਂ ਤੁਸੀਂ ਬਿਲੋਂਗ ਕਰਦੇ ਹੋ। ਤੁਸੀਂ ਇਸ ਵੇਲੇ ਬੈਠੇ ਹੋ ਪਿੰਡ ਖਾਨਪੁਰ 'ਚ, ਇਹਦਾ ਤਹਿਸੀਲੋ ਜ਼ਿਲ੍ਹਾ ਨਾਰੋਵਾਲ ਹੈ। ਤੇ ਪਾਰਟੀਸ਼ਨ ਤੋਂ ਪਹਿਲੇ ਅਸਲ 'ਚ ਨਾ ਬੇਸਿਕਲੀ ਦੋ ਪਿੰਡ ਨੇ, ਖਾਨਪੁਰ ਬੁਲਾਰ ਜਾਂ ਬੁਲਾਰ ਖਾਨਪੁਰ ਹੈ ਨਾ, ਆਪਸ 'ਚ ਜੁੜਵੇਂ ਪਿੰਡ ਨੇ। ਤੇ ਪਾਰਟੀਸ਼ਨ ਤੋਂ ਪਹਿਲੇ ਇੱਥੇ ਸਿੱਖ ਲੋਕ ਰਹਿੰਦੇ ਸਨ। ਦਿਓ ਜੱਟਾਂ ਦਾ ਦਿਓ ਪਿੰਡ ਜੱਟਾਂ ਦਾ ਦਿਓ ਪਿੰਡ ਸੀ। ਜੱਟਾਂ ਦਾ। ਹਾਂ ਜੀ, ਬਹੁਤ ਤਗੜਾ ਪਿੰਡ ਸੀ। 5 ਪਿੰਡ ਸਨ ਇੱਥੇ ਦਿਓ ਜੱਟਾਂ ਦੇ। ਹਾਂਜੀ ਹਾਂਜੀ ਹਾਂਜੀ, ਇਸ ਤਰ੍ਹਾਂ ਹੀ ਇਸ ਤਰ੍ਹਾਂ ਹੀ। ਬਾਬਾ ਜੀ ਜਿਹੜਾ ਆਪਣਾ ਪਿਛਲਾ ਪਿੰਡ ਸੀ ਉਹ ਕਿਹੜਾ ਸੀ? ਮਗਰ ਮੋਦੀ। ਮਗਰ ਮੋਦੀਆਂ। ਹਾਂ, ਤੇ ਜ਼ਿਲ੍ਹਾ? ਗੁਰਦਾਸਪੁਰ। ਜ਼ਿਲ੍ਹਾ ਗੁਰਦਾਸਪੁਰ। ਥੋੜੀ ਜਿਹੀ ਜ਼ਰਾ ਉੱਚੀ ਗੱਲ ਕਰੋ ਹੈ ਨਾ, ਜ਼ਿਲ੍ਹਾ ਪਤਾ ਲੱਗੇ। ਗੁਰਦਾਸਪੁਰ। ਜ਼ਿਲ੍ਹਾ ਗੁਰਦਾਸਪੁਰ। ਤੇ ਤਹਿਸੀਲ ਵੀ ਗੁਰਦਾਸਪੁਰ ਸੀ? ਤਹਿਸੀਲ ਵੀ ਗੁਰਦਾਸਪੁਰ ਸੀ। ਆ ਗੁਰਦਾਸਪੁਰ ਹੀ ਹੋਣਾ। ਅੱਛਾ, ਤੇ ਤੁਹਾਨੂੰ ਸ਼ਹਿਰ ਕਿਹੜਾ ਲੱਗਦਾ ਸੀ? ਦਰੰਗਲਾ। ਦਰੰਗਲਾ ਕਸਬਾ ਸ਼ਹਿਰ ਤੁਹਾਨੂੰ ਦਰੰਗਲਾ ਲੱਗਦਾ ਸੀ। ਠੀਕ ਹੈ। ਆਪਣਾ ਜਿਹੜਾ ਪਿੰਡ ਸੀ ਮਗਰ ਮੋਦੀਆਂ, ਇਹਦੇ ਵਿੱਚ ਜਿਹੜੇ ਵਸਣ ਵਾਲੇ ਲੋਕ ਸਨ, ਕਿਆ ਆ ਉਹ ਸਾਰੇ ਪਠਾਨ ਸਨ ਨਹੀਂ, ਜਾਂ ਦੂਸਰੇ ਲੋਕ ਵੀ ਵਸਦੇ ਸਨ? ਦੂਸਰੇ ਲੋਕ ਵੀ ਹੈਗੇ। ਹਾਂ। ਮਾਛੀ ਸਨ। ਮਾਛੀ? ਹਾਂ, ਅੱਛਾ ਤੇ ਮਾਛੀਆਂ ਤੋਂ ਹੋਰ ਮੈਨੂੰ ਤੇ ਕੋਈ ਨਹੀਂ ਲੱਭਦਾ। ਅੱਛਾ, ਹੋਰ ਤੇ ਬੰਦਾ। ਠੀਕ ਹੈ ਠੀਕ ਹੈ। ਪੂਰਾ ਪਿੰਡ ਯਾਨੀ ਪਠਾਨ ਬਰਾਦਰੀ ਦਾ ਸੀ, ਤੇ ਹੋਰ ਬਰਾਦਰੀ ਕੋਈ ਵੀ ਉੱਥੇ ਜ਼ਮੀਨਾਂ ਦੀ ਮਾਲਕ ਨਹੀਂ ਸੀ। ਤੇ 6-7 ਘਰ ਤੁਸੀਂ ਦੱਸੇ ਕਿ ਮਾਛੀਆਂ ਦੇ ਸਨ। ਹਾਂ। ਅੱਛਾ, ਕਿੰਨੇ ਕੁ ਘਰ ਹੋਣਗੇ ਅੰਦਾਜ਼ਾ? 150 ਹੀ 200 ਸੀ ਉਸ ਪਿੰਡ ਦੀ ਆਬਾਦੀ ਜਿਹੜੀ ਪਿੰਡ ਮਗਰ ਮੋਦੀਆਂ ਜਦੋਂ ਪਾਕਿਸਤਾਨ ਬਣਿਆ 150 150 ਘਰ ਸੀ। ਠੀਕ ਠੀਕ ਹੈ। ਤੇ ਇਹਦੇ ਵਿੱਚ ਵਸਣ ਵਾਲੇ ਸਾਰੇ ਜਿਹੜੇ ਆਪਣਾ ਪਠਾਨ ਉਹ ਨੁਮਾਣੀ ਕਾਸਟ ਦੇ ਸਨ, ਜਾਂ ਕੁਝ ਘਰ ਸ਼ੇਰਵਾਨੀਆਂ ਦੇ ਵੀ ਸਨ, ਕੁਝ ਅਬਦਾਲੀਆਂ ਹੈਗੇ। ਰਲਵੇਂ? ਅੱਛਾ ਠੀਕ ਹੈਗੇ ਸਨ। ਆਗੇ ਸੀ। ਕਰ ਲੈਂਦੇ ਆ ਮਗਰ ਮੋਦੀਆਂ ਦੇ ਦੁਆਲੇ ਜਿਹੜੇ ਪਠਾਨਾਂ ਦੇ ਪਿੰਡ ਸਨ ਉਹਨਾਂ ਦੇ ਨਾਂ ਲੈ ਲਵੋ। ਉਹਨਾਂ ਦੇ ਪਿੰਡ ਹਾਂ, 1 ਸਨ, 2 ਸਨ, 3 ਸਨ, ਕੀ ਜਿਹਨਾਂ ਨਾਂ ਸੀ ਜਿਹਨਾਂ ਦਾ ਉਹਨਾਂ ਦੇ? ਤੁਹਾਨੂੰ ਚੇਤਾ ਆਉਂਦਾ ਹੈ। ਮਸੂਰੇ ਵੀ ਹੈਗੇ ਸੀ ਮੇਰਾ ਖਿਆਲ ਪਠਾਣਾ ਦੇ। ਅੱਛਾ, ਮਸੂਰਾ। ਮਸੂਰਾ ਪਠਾਣਾ ਦਾ ਪਿੰਡ ਸੀ। ਹਾਂਜੀ ਹਾਂਜੀ। ਹਾਂ ਤੇ ਕਾਲੂ ਪਰ ਵੀ ਸੀ। ਉੱਪਰ ਵੀ ਸੀ, ਬਹੁਪੁਰ ਵੀ ਸੀ। ਹਾਂਜੀ, ਬਾਉਪੁਰ ਵੀ ਪਠਾਣਾ ਦਾ ਪਿੰਡ ਸੀ, ਕਾਲੂਪੁਰ ਵੀ, ਹਾਂਜੀ। ਸੱਦਾ ਵੀ ਪਠਾਣਾ ਦਾ ਪਿੰਡ ਸੀ। ਹਾਂ, ਠੀਕ ਹੋ ਗਿਆ। ਸੇਖਾ ਵੀ। ਸੇਖਾ ਜਿਹੜਾ ਉਹ ਸਿੱਖਾਂ ਦਾ ਪਿੰਡ ਸੀ। ਅੱਛਾ ਨੰਬਰਦਾਰ ਇੱਕੋ ਹੀ ਸੀ। ਅੱਛਾ, ਇੱਕੋ ਹੀ ਸੀ। ਇੱਕੋ ਹੀ ਦੇ ਕੀ ਨਾਂ ਸੀ ਉਹਨਾਂ ਦਾ? ਜਿੱਤ। ਦਿੱਤ। ਤੇ ਨੰਬਰਦਾਰ ਜਿਹੜਾ ਸੀ ਉਹ ਵੀ ਪਠਾਨ ਹੀ ਸਨ? ਹਾਂ, ਅੱਛਾ ਠੀਕ ਹੈ। ਚੰਗਾ ਬੰਦਾ ਸੀ, ਚੰਗਾ ਬੰਦਾ। ਮਤਲਬ ਆਪਣੀ ਰਾਇਆ ਨਾਲ ਸਲੂਕ ਉਹਦਾ ਵਧੀਆ ਹੈ। ਠੀਕ ਹੈ। ਬਾਬਾ ਆਪਣਾ ਜਿਹੜਾ ਪਿੰਡ ਸੀ ਮਗਰ ਮੋਦੀਆਂ, ਇਹ ਪਿੰਡ ਕੱਚਾ ਸੀ ਜਾਂ ਪੱਕਾ ਸੀ? ਘਰ ਜਿਹੜੇ ਸਨ ਕੱਚੇ ਹੀ ਸਨ। ਕੱਚੇ ਹੀ ਸਨ ਹਿਸਾਬ ਨਾਲ? ਕੱਚੇ ਹੀ ਸਨ। ਉਹ ਜਿਹੜਾ ਉਹ ਕੰਚਾਮਾ ਸੀ ਨਾ, ਹਾਂ। ਉਹਨਾਂ ਦਾ ਘਰ ਸੀ, ਪੱਕਾ ਸੀ। ਉਹ ਚਬਾਰਾ ਸੀ ਬੜਾ। ਇਹ ਜਿਹੜੇ ਨੰਬਰਦਾਰ ਨੇ ਇਹਨਾਂ ਦੀ ਗੱਲ ਕਰ ਰਹੇ ਹੋ? ਅੱਛਾ, ਇਹਨਾਂ ਦਾ ਘਰ ਪੱਕਾ ਸੀ। ਤੇ ਚੁਬਾਰਾ ਯਾਨੀ ਬਣਾਇਆ ਦਾ ਸੀ। ਪੂਰੇ ਪਿੰਡ 'ਚ ਇੱਕ ਘਰ ਪੱਕਾ ਸੀ ਚੁਬਾਰੇ ਵਾਲਾ, ਹਾਂ, ਉਹ ਇਹਨਾਂ ਦਾ ਹੀ ਦੇਤੋ ਰਾਂ ਦਾ। ਹਾਂ। ਠੀਕ ਹੈ। ਕੀ ਕੰਮ ਕਾਜ ਸੀ ਇਹਨਾਂ ਦਾ ਭਲਾ? ਕਾਰੋਬਾਰ ਕਰਦਾ ਸੀ ਭਈ ਅੰਗਰੇਜ਼ ਦਾ ਆਹੋ ਕੰਚਾਮਾ ਸੀ ਮੁਲਾਜ਼ਮ ਉਹ। ਸੀ। ਅੱਛਾ ਅੱਛਾ ਅੱਛਾ, ਠੀਕ ਮੁਲਾਜ਼ਮ ਵੀ ਸਨ। ਠੀਕ ਤਨਖਾਹ ਮਿਲਦੀ ਸੀ ਉਹਨਾਂ ਨੂੰ। ਹਾਂ, ਠੀਕ ਹੈ ਠੀਕ ਹੋ ਗਿਆ। ਠੀਕ ਹੈ। ਤੇ ਬਾਬਾ ਜੀ ਆਪਣੇ ਬਜ਼ੁਰਗ ਕੀ ਕੰਮ ਕਾਜ ਕਰਦੇ ਸਨ ਉੱਥੇ? ਜ਼ਿਮੀਂਦਾਰਾ। ਜ਼ਿਮੀਂਦਾਰਾ? ਹਾਂ, ਠੀਕ ਹੈ। ਜ਼ਮੀਨ ਰਕਬਾ ਮਗਰ ਮੋਦੀਆਂ ਦਾ ਵਧੀਆ ਸੀ? ਪੈਲੀ ਚੰਗੀ ਸੀ? ਵਧੀਆ ਸੀ। ਅੱਛਾ। ਤੇ ਪਾਣੀ ਸ਼ਾਣੀ ਕਿਸੇ ਕੋਈ ਨਹਿਰ ਦਾ ਲਾਉਂਦੇ ਹੋ ਜਾਂ ਖੂਹਾਂ ਦਾ ਹੀ? ਖੂਹਾਂ ਦਾ ਲਾਉਂਦੇ ਸੀ, ਬਲਕਿ ਉਥੋਂ ਜੀ ਹੁਣ ਤੇ ਸ਼ਾਮ ਬਾਬਾ ਨਹਿਰ ਸੁਣਿਆ ਕੱਢੀ ਹੋਈ ਹੈ। ਅੱਛਾ, ਨਹੀਂ ਉਹ ਆਪਾਂ ਉਦੋਂ ਦੀ ਗੱਲ ਕਰਨੀ ਹੈ ਪੁਰਾਣੀ। ਤੇ ਆਪਣਾ ਖੂਹ ਹੈ ਸੀ ਕੋਈ ਤੁਹਾਡਾ? ਹਾਂ, ਅੱਛਾ, ਤੁਹਾਡਾ ਜਿਹੜਾ ਰਕਬਾ ਸੀ ਜ਼ਮੀਨ ਮਗਰ ਮੋਦੀਆਂ ਦੀ ਕਿਹੜੀ ਬਾਈ ਸੀ? ਪਹਾੜ ਪਾਸੇ, ਲਹਿੰਦੇ ਪਾਸੇ, ਚੜ੍ਹਦੇ ਜਾਂ ਦੱਖਣ ਸਭ ਪਾਸੇ? ਜ਼ਮੀਨ ਹੁੰਦੀ ਸੀ। ਇੱਕ ਖੂਹ ਸੀ ਸਾਡਾ ਉਧਰ, ਅੱਛਾ ਨਵਾਂ ਹੀ ਲਵਾਇਆ ਸੀ ਅਜੇ। ਅੱਛਾ ਤੇ ਇੱਕ ਖੂਹ ਬਾਬੇ ਵਾਲਾ ਹੁੰਦਾ ਸੀ ਪਿੰਡ ਦੇ ਨਾਲ ਹੀ। ਅੱਛਾ, ਸ਼ਾਮ ਵਾਲਾ ਖੂਹ ਖਵਾਉਂਦਾ ਸੀ ਤੇ ਪਿੰਡ ਦਾ ਖੂਹ ਖਵਾਉਂਦਾ ਬਾਬੇ ਵਾਲਾ। ਬਾਬੇ ਵਾਲਾ। ਬਾਬੇ ਯਾਨੀ ਵਾਲਾ। ਇਹ 2 ਖੂਹ ਤੁਹਾਡੇ ਹੀ ਸਨ? ਹਾਂ, ਤੁਹਾਨੂੰ ਆਪਣੇ ਖੂਹਾਂ ਦਾ ਹੀ ਪਤਾ ਹੈ। ਪਤਾ। ਉਂਝ ਬਾਕੀ ਖੂਹ ਵੀ ਹੈ ਸਨ, ਬਾਕੀ ਪਠਾਨ ਜੋ ਵਸਦੇ ਸਨ ਸਾਰਿਆਂ ਦੀ ਸਾਰੀ ਬਾਤ। ਤੇ ਜਿਹੜਾ ਪਾਣੀ ਪੀਣਾ ਉਹ ਖੂਹਾਂ ਦਾ ਹਾਂ, ਖੂਹੀਆਂ ਜਿਹੜਾ ਦਾ- ਪੀਂਦੇ ਸੋ ਖੂਹੀਆਂ ਦਾ ਪਾਣੀ। ਉਹ ਹੈ ਸਨ ਮਹੱਲੇ ਚ ਅੱਗੇ ਪਿੱਛੇ ਹਾਂ। ਚੌਂਕਾਂ 'ਚ? ਠੀਕ, ਪਾਣੀ ਠੀਕ ਸੀ, ਵਧੀਆ? ਹਾਂ,
ਅੱਛਾ ਠੀਕ। ਮਸਜਿਦ ਹੈ ਸੀ ਪਿੰਡ 'ਚ? ਹਾਂ ਇੱਕ ਦੋ? ਇੱਕ। ਅੱਛਾ ਉਹ ਕਿਹੜੇ ਬੰਨੇ ਸੀ? ਉਹ ਪਿੰਡੋਂ ਪਹਾੜ ਬਾਈ ਸੀ ਮੇਰਾ ਖਿਆਲ ਆ, ਕ੍ਰਿਸ਼ ਕੇ ਬੂਹੇ ਅੱਗੇ ਸੀ ਬਾਈ। ਅੱਛਾ ਜੀ ਠੀਕ ਹੈ, ਪਹਾੜ ਪਾਸੇ ਮਸਜਿਦ ਸੀ। ਹਾਂ ਮਸਜਿਦ ਪੱਕੀ ਬਣੀ ਦੀ ਸੀ? ਹਾਂ ਇਹ ਪੱਕੀ ਸੀ, ਹਾਂ। ਠੀਕ ਹੈ। ਤੇ ਪਿੰਡ 'ਚ ਜਿਹੜੇ ਕੰਮ ਕਰਨ ਵਾਲੇ ਹੁੰਦੇ ਨੇ, ਨਾਈ, ਹਜਾਮ, ਨਾਈ ਕੋਈ ਨਹੀਂ ਸੀ। ਧੋਬੀ, ਫਕੀਰਾਂ ਦਾ ਘਰ ਲੋਹਾਰ ਸੀ ਇੱਕ। ਜੀ? ਫਕੀਰਾਂ ਦਾ ਘਰ ਸੀ ਇੱਕ, ਉਹ ਧੂੰਆਂ ਪਾਉਂਦਾ ਹੁੰਦਾ ਸੀ। ਹਾਂ ਠੀਕ ਹੈ, ਉਹ ਕੇਛੋ ਕੇ ਬੂਹੇ ਅੱਗੇ। ਠੀਕ ਹੈ। ਤੇ ਨਾਈ ਕਿਹੜੇ ਪਿੰਡੋਂ ਆਂਦਾ ਹੁੰਦਾ ਸੀ? ਪਿੰਡ ਦੇ ਮੈਨੂੰ ਗਿਆ ਜੀ ਭੁੱਲ। ਨਾਂ ਭੁੱਲ ਗਿਆ। ਹਾਂ। ਨਾਈ ਦਾ ਨਾਂ ਤੇ ਆਉਂਦਾ ਹੋਣਾ। ਨਵਾਬ ਖਾਨ, ਨਵਾਬ ਨਵਾਬ ਸੀ ਨਾਈ ਦਾ ਨਾਂ। ਨਵਾਬ। ਠੀਕ ਬਖਸ਼ੀ ਹੈ, ਉਹਦੇ ਪੁੱਤਰ ਦਾ ਨਾਂ ਸੀ, ਮੁਨਸ਼ੀ ਇੱਕ ਉਹਦੇ ਪੁੱਤਰ ਦਾ ਨਾਂ ਸੀ। ਅੱਛਾ ਬਿਲਕੁਲ ਠੀਕ ਹੈ। ਤੇ ਤਰਖਾਣ ਕਿਹੜੇ ਪਿੰਡ ਚੋਂ ਆਂਦਾ ਹੁੰਦਾ ਸੀ? ਤਰਖਾਣ ਦਾ ਨਾਮ ਵੀ ਆਂਦਾ ਹੋਣਾ ਤੁਹਾਨੂੰ? ਲੁਹਾਰ। ਨਾ ਜਾਣਨਾ ਆ। ਹਾਂ ਤੇ ਸਿੱਖਾਂ ਦੇ ਪਿੰਡ ਤੋਂ ਦੱਸ ਰਹੇ ਸੀ ਤੁਸੀਂ, ਆਂਦਾ ਹੁੰਦਾ ਸੀ ਸਿੱਖਾਂ ਦਾ ਪਿੰਡ ਕੋ ਲਾਗੇ? ਸਿੱਖਾਂ ਦਾ ਪਿੰਡ ਧਕਾਲੇ ਮੇਰਾ ਖਿਆਲ ਆਉਂਦਾ ਹੁੰਦਾ। ਠੀਕ ਹੈ। ਉਹਦੇ ਨਾਂ ਦਾ ਕੋਈ ਚੇਤਾ ਹੋਇਆ ਤੁਹਾਨੂੰ ਜਿਹੜਾ ਤਰਖਾਣ ਸੀ? ਖਾਨ ਦੇ ਨਾਂ ਦਾ ਚੇਤਾ ਤੇ ਆਉਂਦਾ ਹੀ ਉਹ, ਪਰ ਭੁੱਲ ਗਿਆ ਦਾ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਤੇ ਸੌਦਾ ਵਗੈਰਾ ਵੱਡੇ ਕਿੱਥੋਂ ਲੈਣ ਜਾਂਦੇ ਹੁੰਦੇ ਸਨ? ਦਰਾਂਗਲੇ ਹੀ ਲਿਆਉਂਦੇ ਸੀ। ਬਿਲਕੁਲ ਠੀਕ ਹੈ। ਤੇ ਪਿੰਡ ਵਿੱਚ ਕਿੰਨੀਆਂ ਦੁਕਾਨਾਂ ਸਨ ਆਪਣੇ ਪਿੰਡ 'ਚ? ਇੱਕੋ ਹੀ ਦੁਕਾਨ ਮੈਂ ਤੇ ਵੇਖੀ। ਤੇ ਉਹ ਕਿਹਦੀ ਦੁਕਾਨ ਸੀ ਉਹ? ਉਹ ਸਾਡਾ ਚਾਚਾ ਲੱਗਦਾ ਸੀ ਭਾਵਾ ਉਹਦੀ। ਠੀਕ ਹੈ। ਖੱਤਰੀਆਂ ਦੇ ਨਹੀਂ ਸੀ, ਪਿੰਡ ਦਾ ਹੀ ਸੀ ਆਪਣਾ ਬੰਦਾ ਜਿਨ੍ਹਾਂ ਦੀ ਦੁਕਾਨ ਪਾਈ ਦੀ ਸੀ। ਹਾਂ ਹਾਂ ਠੀਕ ਹੈ। ਠੀਕ ਹੈ। ਤੇ ਦਰਾਂਗਲਾ ਤੁਹਾਡੇ ਤੋਂ ਕਿੰਨੀ ਕੁ ਦੂਰ ਸੀ? 2-3 ਮੀਲ ਹੋਏਗਾ, 3 ਮੀਲ। ਠੀਕ ਹੈ। ਤੇ ਕੀ ਦਰਾਂਗਲਾ ਤੇ ਛੋਟਾ ਬਾਜ਼ਾਰ ਸੀ ਜਾਂ ਵੱਡਾ ਸੀ? ਹਰ ਕਿਸਮ ਬਾਜ਼ਾਰ ਦੀ ਬੜਾ ਸੀ। ਤਮਾਮ ਜ਼ਰੂਰਤਾਂ ਉੱਥੋਂ ਮਿਲਦੀਆਂ ਸਨ। ਹਾਂ ਖੱਤਰੀਆਂ ਦੀਆਂ ਦੁਕਾਨਾਂ ਹੋਣੀਆਂ ਨੇ? ਖੱਤਰੀਆਂ ਦੀਆਂ ਦੁਕਾਨਾਂ ਸਾਨੂੰ ਪਹਿਲੀਆਂ ਦਿੰਦੇ ਸੀ। ਉਹ ਹੂੰ ਕਿਸੇ ਸੀ ਹੂੰ ਬਾਜ਼ਾਰ ਗਈ ਜਾਣਾ ਤਾਂ ਮਗਰ ਤਾਂ ਨਹੀਂ ਆਖਣਾ। ਵਿਆਜੀ ਦਾ ਕੰਮ ਕਰਦੇ ਸਨ। ਹਾਂ। ਹਾਂ ਸ਼ਾਹੂਕਾਰਾ ਜਿਹਨੂੰ ਅਸੀਂ ਆਖਦੇ ਹਾਂ। ਜ਼ਿਮੀਂਦਾਰ ਤੇ ਹਾਂਜੀ ਅਕਸਰੀਅਤ ਹੀ ਲੋਕੀ ਉਹਨਾਂ ਦੇ ਜਿਹੜੇ ਨਾ ਉਹ ਕਰਜ਼ੋਈ ਹੁੰਦੇ ਸਨ। ਠੀਕ ਹੈ। ਤੇ ਸਕੂਲ ਦਾ ਸੁਣਾਓ, ਜਾਂਦੇ ਹੁੰਦੇ ਸੀ ਨਹੀਂ ਸੀ ਜਾਂਦੇ? ਨਹੀਂ ਜਾਂਦੇ। ਠੀਕ ਹੈ। ਬਾਕੀ ਮੁੰਡੇ ਪਿੰਡ ਦੇ ਜਿਹੜੇ ਨੇ ਉਹ ਜਾਂਦੇ ਹੋਣਗੇ ਸਕੂਲ 'ਚ? ਮੇਰਾ ਲਾਣਾ ਤੇ ਕੋਈ ਨਹੀਂ ਜਾਂਦਾ ਦੇਖਿਆ। ਤੁਹਾਡੇ ਵਿੱਚੋਂ, ਤੁਹਾਡੇ ਘਰ 'ਚ ਕੋਈ ਬੰਦਾ ਪੜਿਆ ਸੀ? ਤੁਹਾਡੇ ਚਾਚਿਆਂ ਤਾਇਆਂ 'ਚੋਂ? ਪੜੇ ਇੱਧਰ ਹੀ ਆ ਕੇ ਨੇ। ਅੱਛਾ। ਤੇ ਪਿੰਡ ਦਾ ਕੋਈ ਭਲਵਾਨ ਹੈ ਸੀ ਉਦੋਂ ਤੁਹਾਡੇ ਪਿੰਡ ਜਾਂ ਆਲੇ ਦੁਆਲੇ ਕੋਈ? ਭਲਵਾਨ ਤਾਂ ਕੋਈ ਨਹੀਂ, ਤੇ ਕਬੱਡੀ ਖੇਡਦੇ ਹੁੰਦੇ ਸੀ ਤੁਹਾਡੇ ਪਿੰਡ ਦੇ? 2 ਬੰਦੇ ਹੈ। ਠੀਕ ਹੈ। ਮਸ਼ਹੂਰ ਸਨ ਵਾਵਾ? ਬਾਹਰ ਵੀ ਜਾਂਦੇ ਸਨ ਜਾਂ ਆਪਣੇ ਪਿੰਡ ਹੀ ਨਹੀਂ ਖੇਡ? ਬਾਹਰ ਜਾਂਦੇ ਸੀ। ਠੀਕ ਹੈ। ਕੀ ਨਾਂ ਸਨ ਉਹਨਾਂ ਦੇ ਕੀ ਨਾਂ ਸਨ? ਸੀ ਤਾਏ ਮੇਰੇ ਦਾ ਪੁੱਤਰ, ਇੱਕ ਬਰਾਦਰ ਤੋਂ ਨਾਦਰ ਖਾਨ ਸੀ। ਇੱਕ ਠੀਕ ਹੈ। ਨਾਜ਼ਰ ਖਾਨ ਸੀ ਕਬੱਡਰ, ਤੇ ਇੱਕ ਦਾ ਨਾਂ ਕੀ ਦੱਸਿਆ? ਸ਼ਰੀਫ। ਸ਼ਰੀਫ ਖਾਨ। ਇਹ ਤੁਹਾਡੇ ਤਾਏ ਦੇ ਪੁੱਤ ਸਨ? ਹਾਂ ਅੱਛਾ ਦੂਰ ਦੂਰ ਤੱਕ ਜਾਂਦੇ ਇੱਧਰ ਹੋ? ਵੀ ਆ ਕੇ ਖੇਡੀ ਆ ਉਹਨਾਂ ਨੇ। ਠੀਕ ਹੈ, ਠੀਕ ਅੱਛਾ, ਹੈ। ਠੀਕ ਹੈ, ਠੀਕ ਹੈ, ਠੀਕ ਹੈ। ਉਧਰ ਤੁਹਾਨੂੰ ਕੋਈ ਯਾਦ ਹੈ ਜਿੱਥੇ ਜਾਂਦੇ ਸਨ ਕਬੱਡੀ ਖੇਲਣ? ਕੋਈ ਮੇਲਾ ਕਿੱਥੇ ਲੱਗਦਾ ਸੀ ਨਾਲ ਦੇ ਪਿੰਡਾਂ 'ਚ? ਕੋਈ ਯਾਦ ਹੈ? ਕੋਈ ਵਿਸਾਖੀ ਦਾ ਮੇਲਾ, ਕੋਈ ਛਿੰਝ ਕਿਸੇ ਉਹ ਬਜ਼ੁਰਗਾਂ ਯਾਰ ਦੇ ਨਾਲ? ਕੋਈ ਨਹੀਂ ਹੈ। ਇੱਕ ਮੇਲਾ ਦੇਖਿਆ ਮੈਂ ਉੱਥੇ ਭਾਈ ਦਾ ਅੱਛਾ ਗੁੱਟ ਉਤਰ ਗਿਆ ਸੀ। ਅੱਛਾ ਜੀ ਠੀਕ ਹੈ। ਤੇ ਕਿਹਦਾ, ਸ਼ਰੀਫ ਖਾਨ ਦਾ ਜਾਂ ਆਪਣਾ? ਸ਼ਰੀਫ ਖਾਨ ਦਾ। ਅੱਛਾ, ਉਹਦਾ ਗੁੱਟ ਉਤਰ ਗਿਆ ਸੀ। ਇਹ ਤੁਹਾਨੂੰ ਇਨਸੀਡੈਂਟ ਇੱਕ ਯਾਦ ਹੈ? ਤੇ ਜਦੋਂ ਤੁਹਾਨੂੰ ਪਤਾ ਚੱਲਦਾ ਵੇ ਕਿ ਯਾਰ ਹਿੰਦੁਸਤਾਨ ਔਰ ਪਾਕਿਸਤਾਨ ਬਣਨ ਲਗਾ ਵੇ, ਸਾਨੂੰ ਆਪਣੇ ਘਰ ਬੂਹੇ ਛੱਡ ਕੇ ਜਾਣਾ ਪੈਣਾ ਵੇ, ਹਾਂ ਤੇ ਉਸ ਵੇਲੇ ਦੱਸੋ ਕੀ ਬਣਿਆ? ਕਿੱਦਾਂ ਤੁਸੀਂ ਪਿੰਡ ਛੱਡਿਆ? ਕੀ ਵੇਲਾ ਸੀ? ਮਜਬੂਰ ਹੋ ਕੇ ਛੱਡਿਆ। ਅੱਛਾ, ਦਿਲ ਨਹੀਂ ਸੀ ਕਰਦਾ ਹਾਂ ਆਪਣੇ ਨਹੀਂ ਘਰ ਸੀ ਕਰਦਾ ਛੱਡਣ ਨੂੰ? ਛੱਡਣ ਨੂੰ, ਮਜਬੂਰ ਹੋ ਕੇ ਛੱਡਿਆ ਸੀ। ਹੂੰ ਸਲਾਮ ਖਾਨ ਇਹਦਾ ਚਾਚਾ ਸੀ, ਲਿਆਕਤ ਖਾਨ ਦਾ। ਅੱਛਾ। ਉਹਨੇ ਬਰਛੀ ਵਿੱਚ ਦਿੱਤੀ ਸੀ। ਹਾਂ ਵਾਲਦ ਮੇਰਾ ਹਾਂ ਤੇ ਤਾਇਆ ਹੂੰ ਇਹਨੇ ਕੀਤਾ, ਜਦੋਂ ਆਏ ਨੇ ਨਾ ਤੇ ਇਹਨੇ ਬਰਛੀ ਵਿੱਚੋਂ ਖਿੱਚੀ ਆ। ਅੱਛਾ। ਸਿੱਖਾਂ ਨੇ ਜਥੇ ਨੇ ਹਮਲਾ ਕੀਤਾ? ਹਾਂ ਜੀ। ਤੇ ਵਾਲਦ ਨੇ ਕਿਹਾ ਕਿ ਪੁੱਤਰ ਛੱਡ ਦੇ, ਠੀਕ ਹੈ, ਦੇ ਦੇ ਇਹਨਾਂ ਨੂੰ ਗੱਡਾ ਪਰ। ਠੀਕ ਹੈ। ਗੱਡੇ ਦੇ ਤੁਸੀਂ ਸਮਾਨ ਲੱਦਿਆ ਦਾ ਸੀ?
ਬਿਲਕੁਲ ਠੀਕ ਹੈ। ਅੱਛਾ ਤੁਸੀਂ ਇਹ ਜਿਹੜਾ ਹਮਲਾ ਸੀ ਬਰਛੀ ਵਾਲਾ ਕਿੱਥੇ ਕਰਕੇ ਹੋਇਆ ਤੁਹਾਡੇ ਕੋਲ ਸਮਾਨ ਲਿੱਤਾ ਇਹ ਗਿਆ? ਸਾਨੂੰ ਕੀ ਪਤਾ ਹੁਣ ਕਿੱਥੇ ਕਰਕੇ ਹੋਇਆ। ਇਹ ਯਾਨੀ- ਪਿੰਡੋਂ ਕਾਫਲਾ ਟੁਰ ਪਿਆ ਦਾ ਸੀ ਤੁਰਦਿਆਂ ਤੁਹਾਡਾ, ਦਾ ਬਾਰ-ਬਾਰ ਸੀ ਪਿੰਡੋਂ ਕਿਹਾ ਠੀਕ ਹੈ। 2-3 ਮੀਲ ਉੱਥੇ ਜਿਹੜੇ ਨੇ ਲੁਟੇਰਿਆਂ ਨੇ ਹਮਲਾ ਕੀਤਾ ਹਾਂ। ਲੁੱਟਣ ਵਾਸਤੇ। ਗੱਡੇ ਤੇ ਜਿਹੜਾ ਸਮਾਨ ਸੀ ਉਹ ਬਿਸਤਰੇ ਹੋਣਗੇ, ਭਾਂਡੇ ਛਾਂਡੇ, ਹਨਾ? ਮੁਮਕਿਨ ਆ ਕੁਝ ਜ਼ੇਵਰ ਉਵਰ ਵੀ ਹੋਵੇ, ਜੋ ਕੁਝ ਮਾਲ ਹੈ ਸੀ। ਵਾਲਦ ਸਾਹਿਬ ਨੇ ਤੁਹਾਨੂੰ ਮਸ਼ਵਰਾ ਦਿੱਤਾ ਕਿ ਪੁੱਤਰੋ ਮਜ਼ਾਮਤ ਨਹੀਂ ਕਰਨੀ, ਇਹ ਇਹਨਾਂ ਦੇ ਹਵਾਲੇ ਕਰ ਦਿਓ ਲੁਟੇਰਿਆਂ ਦੇ, ਆਪਣੀ ਜਾਨ ਨੂੰ ਬਚਾਓ। ਬਿਲਕੁਲ ਬੜੀ ਅਕਲਮੰਦੀ ਵਾਲਾ ਫੈਸਲਾ ਕੀਤਾ ਉਹਨਾਂ ਨੇ। ਅੱਛਾ ਉੱਥੋਂ ਫਿਰ ਤੁਸੀਂ ਜੋ ਗਾਂਹ ਨੂੰ ਅੱਗੇ ਚੱਲੇ ਹੋ, ਅੱਗੂ ਸਟੋਰੀ ਸੁਣਾਓ ਫਿਰ ਕਿੱਧਰ ਨੂੰ ਤੁਸੀਂ ਆਏ? ਪਹਿਲੋਂ ਫਿਰ ਪੈਦਲ ਹੀ ਚੱਲ ਪਏ ਨੇ, ਅੱਛਾ। ਨਿਖੜ ਪੁੱਛੜ ਗਏ ਨੇ ਸਾਰੇ ਹੀ, ਹੂੰ। ਤੇ ਤਿੰਮੋ ਵਾਲੇ ਪੱਤਣ ਆ ਗਏ ਨੇ। ਅੱਛਾ। ਇਹ ਕੋਟ ਨੈਣੇ ਦੇ ਸਾਹਮਣੇ ਰਾਵੀ ਹਾਂ। ਤੇ ਤਿਮੋ ਵਾਲਾ ਪੱਤਣ। ਆਹੋ ਠੀਕ ਹੈ ਫਿਰ ਉਧਰੋਂ ਇੱਕ ਜਹਾਜ਼ ਆ ਗਿਆ ਜੀ। ਇੰਡੀਆ ਦਾ, ਅੱਛਾ। ਉਹ ਲੰਘ ਜਾ ਸਾਰੀ ਉਹਨੇ ਵਾਇਰਲੈਸ ਦੇਤੀ ਆ ਭਈ ਪਾਣੀ ਵੜ ਦਿਓ, ਠੀਕ ਹੈ ਤੇ ਮਗਰੋਂ ਫਾਇਰ ਵੀ ਖੁੱਲ ਗਿਆ ਵਾ। ਠੀਕ ਹੈ। ਉਧਰੋਂ ਇੰਡੀਅਨ ਆਰਮੀ ਨੇ ਜਿਹੜਾ ਪਤਨ ਦੇ ਉੱਤੇ ਹਾਂ। ਜਿਹੜੇ ਮਹਾਜਰੀਨ ਸਨ, ਮੁਸਲਮਾਨ ਉਹ ਮਹਾਜਰੀਨ, ਉਹਨਾਂ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਅੱਗੇ ਦਰਿਆਏ ਰਾਵੀ ਜਿਹੜਾ ਠਾਠਾ ਮਾਰਦਾ ਸਮੁੰਦਰ ਬਣਿਆ ਦਾ ਕੋ ਸੀ। ਸਮੁੰਦਰ ਕੀ ਠੀਕ ਹੈ। ਦੇਖਣਾ ਨਹੀਂ। ਫਿਰ ਦੁਨੀਆ ਹੋਮਾ ਮਾ ਕੇ ਪੈ ਗਈ ਆ ਵਿੱਚ, ਕੋ ਡਿੱਗ ਗਿਆ, ਕੋ ਟਹਿ ਗਿਆ, ਕੋ ਮਰ ਠੀਕ ਗਿਆ, ਹੈ। ਸਭ ਫਿਰ ਤੇ ਪਛਾਣ ਹੀ ਨਹੀਂ ਰਹੀ ਕਿਸੇ ਦੀ। ਬਿਲਕੁਲ ਠੀਕ ਹੈ। ਹਰ ਇੱਕ ਨੂੰ ਆਪਣੀ ਆਪਣੀ ਜਾਨ ਦੀ ਜਿਹੜੀ ਹੈ ਹਾਂ, ਪੈ ਫਿਕਰ ਗਈ। ਲੱਗ ਪਈ। ਤੇ ਤੁਸੀਂ ਖੁਦ ਵਿੱਚ ਟੁਰਦੇ ਪਏ ਸੋ ਜਾਂ ਤੁਹਾਨੂੰ ਕਿਸੇ ਨੇ ਚੁੱਕਿਆ ਦਾ ਸੀ ਦਰਿਆ ਨਹੀਂ ਜੀ, ਵਿੱਚ? ਮੇਰੇ ਵਾਲਦ ਨੇ ਮੈਨੂੰ ਮੋਢਿਆਂ ਤੇ ਧਰਿਆ ਠੀਕ ਹੈ ਠੀਕ ਹੈ। ਤੇ ਪੁੱਠਾ ਜਾਣ ਡਿਆ ਇਹ ਰੁੜਦਾ। ਬਿਲਕੁਲ ਠੀਕ ਹੈ। ਉਹ ਵੀ ਇਸ ਯਾਨੀ ਪਾਰ ਹੁੰਦਾ ਜਾਂ ਇਸ ਪਾਰ ਹੁੰਦਾ ਫੇਰ ਤੇ ਕੋਈ ਗੱਲ ਹੁੰਦੀ ਨਾ। ਠੀਕ ਹੈ ਪੁੱਠਾ ਜਾਣ ਡਿਆ ਸਾਂ। ਇਹ ਕਮਲਾ ਉਹਨੇ ਵਾਲਦ ਸਾਹਿਬ ਦੇ ਮੋਢਿਆਂ ਤੋਂ ਤੁਸੀਂ ਯਾਨੀ ਲਾਗੇ ਡਿੱਗ ਦੇ। ਡਿੱਗ ਪਏ ਸੀ। ਹਾਂ, ਠੀਕ ਤੇ ਹੈ ਮਲਾ ਸੀ ਤੇ ਮਲਾ ਨੇ ਮੈਨੂੰ ਆਵਾਜ਼ ਦਿੱਤੀ ਆ ਕਿ ਆ ਬਾਂਸ ਨੂੰ ਫੜ ਲਿਆ। ਠੀਕ ਹੈ। ਅੱਛਾ। ਰੁੜਦੇ ਜਾ ਰਹੇ ਸੋ ਤੁਸੀਂ ਹਾਂ, ਦਰਿਆ ਦੇ ਤੇ ਵਿੱਚ। ਬਾਂਸ ਨੂੰ ਮੈਂ ਫੜ ਲਿਆ ਵਾ। ਠੀਕ ਉਹਨੇ ਹੈ। ਧੋ ਕੇ ਬੰਨੇ ਲਾਤਾ। ਠੀਕ ਹੈ ਬੰਨੇ ਆਪਣੇ ਕੋਲ ਆ ਕੇ ਆਖਣ ਲੱਗਾ ਖੜੋ ਜਾ, ਠੀਕ ਹੈ ਤੇ ਬੰਨੇ ਚੱਲ ਜਾ। ਠੀਕ ਹੈ ਅੱਗੇ ਇੱਕ ਚਾਚਾ ਭਾਵੇ ਸੀ ਭਾਈ, ਭਾਵ ਬਰਦੀਨ ਸੀ। ਇਹ ਦੋ ਜੀ ਮੈਨੂੰ ਮਿਲੇ, ਠੀਕ ਹੈ ਗਲੋਂ ਨੰਗੇ ਨੇ। ਠੀਕ ਹੈ। ਆਪਣੇ ਪਿੰਡ ਦੇ ਖਾਨਦਾਨ ਦੇ ਦੋ ਬੰਦੇ ਹਾਂ। ਉਰਲੇ ਕਿਨਾਰੇ ਲੱਗ ਗਏ ਪਾਕਿਸਤਾਨ ਵੱਲ। ਹੂੰ। ਠੀਕ ਹੈ। ਉੱਥੇ ਆ ਕੇ ਤੁਹਾਨੂੰ ਫਿਰ ਆਪਣੇ ਤੁਸੀਂ ਜੀ ਲੱਭੇ ਹੋਣੇ ਨੇ ਆਪਣੇ ਟੱਬਰ ਦੇ। ਅਗਲੇ ਦਿਨ ਠੀਕ ਹੈ ਅਗਲੇ ਦਿਨ ਲੱਭੇ ਨੇ। ਉਹ ਨੰਗਲੀ ਦਾ ਬਾਬਾ ਹੈ ਹੀ ਨਾ, ਜੀ ਜੀ ਤੇ ਉੱਥੇ ਜੇ ਸੁਗਤ ਆਏ ਆ ਤੇ ਉਹ ਵੀ ਕੁੜੀ ਆ ਨੇ ਸਾਨੂੰ ਲੁੱਟ ਲਿਆ। ਉਹ ਸਿੱਖ ਸਨ? ਮੁਸਲਮਾਨ ਸੀ ਤੇ ਨਾ ਜੋ ਇੱਥੇ ਜਗ੍ਹਾ ਪੈ ਗਿਆ ਸਿੱਖਾਂ ਦਾ ਸਿੱਖਾ। ਠੀਕ ਹੈ। ਉਹਨਾਂ ਦੇ ਸਮਾਨ ਜਿਹੜੇ ਕੋ ਜੁਲੀਆਂ ਜਲੀਆਂ ਹੈਗੀਆਂ ਸੀ, ਉਹਨਾਂ ਨੂੰ ਲੁੱਟ ਲਿਆ। ਉਹਨਾਂ ਖੋ ਲਿਆ। ਤੇ ਇਹ ਦੱਸੋ ਕਿ ਉਹ ਦਰਿਆ ਵਿੱਚ ਤੁਹਾਡੇ ਖਾਨਦਾਨ ਦੇ ਕਿੰਨੇ ਬੰਦੇ ਜਿਹੜੇ ਨੇ ਡੁੱਬ ਗਏ, ਤੁਹਾਨੂੰ ਪਾਰ ਇੱਧਰ ਪਾਕਿਸਤਾਨ ਨਹੀਂ ਆ ਸਕੇ? ਕਿੰਨੇ ਖਾਨਦਾਨ ਉਹਨਾਂ ਦੇ ਨਾਂ ਲਵੋ। ਖਾਨਦਾਨ ਸਾਡਾ ਇੱਕ ਵਾਲਦ ਮੇਰਾ ਨਹੀਂ ਆਇਆ। ਦਰਿਆ ਦੇ ਵਿੱਚ ਹੀ ਉਹ ਰੁੜ ਗਏ। ਹਾਂ, ਠੀਕ ਹੈ। ਤੇ ਹਮਸ਼ੀਰਾ ਸੀ ਇੱਕ, ਉਹਨਾਂ ਦਾ ਕੀ ਨਾਂ ਸੀ? ਵਾਲਦ ਸਾਹਿਬ ਦਾ ਕੀ ਨਾਂ ਸੀ? ਫੈਜ਼ ਖਾਨ। ਠੀਕ ਹੈ। ਉਹ ਵੀ ਦਰਿਆ ਰਾਵੀ ਵਿੱਚ ਰੁੜ ਗਏ। ਹਾਂ, ਤੇ ਵਾਲਦਾ ਹਮਸ਼ੀਰਾ ਦਾ ਕੀ ਨਾਂ ਸੀ? ਹਾਜੀ। ਉਹ ਵੀ ਦਰਿਆ ਦੇ ਵਿੱਚ ਹੀ ਮਤਲਬ ਰੁੜ ਗਏ। ਆਹੋ, ਉਹ ਵੀ ਨਹੀਂ ਲੱਭੇ। ਫਿਰ ਤੇ ਅੱਗੇ ਵਾਲਦਾ ਜਿਹੜੀ ਆ? ਵਾਲਦਾ ਪਾਰ ਲੰਘ ਆਈ ਆ। ਅੱਛਾ। ਤੇ ਪਤਾ ਨਹੀਂ ਗੋਲੀ ਉਹਦੇ ਲੱਗ ਗਈ ਸੀ ਜਾਂ ਨਹੀਂ ਲੱਗੀ ਸੀ। ਜਾਂ ਬਰਛੀ ਜ਼ਖਮੀ ਸਨ, ਅੰਤੜੀਆਂ ਬਾਹਰ ਨਿਕਲ ਆਈਆਂ। ਬੱਚਾ ਸੀ ਇੱਕ, ਉਸ ਬੱਚੇ ਦੀ ਕਿੰਨੀ ਉਮਰ ਸੀ? ਛੋਟਾ ਹੀ ਕੋਈ 5-4 ਸਾਲ ਦਾ ਸੀ। ਤੇ ਛੋਟਾ ਬਣਾਉ ਸੀਰ ਪੀਂਦਾ ਸੀ ਉਹ। ਦੁੱਧ ਪੀਂਦਾ ਸੀ? ਦੁੱਧ ਇਹ? ਪੀਂਦਾ ਬੱਚਾ, ਉਹ ਤੁਹਾਡਾ ਛੋਟਾ ਭਾਈ ਸੀ? ਵਾਹ, ਅੱਛਾ। ਅੱਛਾ। ਰਹਿੰਦਾ ਇਹਨੇ ਤੇ ਆਖਣ ਲੱਗਾ ਚਾਚੀ ਤੁਹਾਨੂੰ ਸੁਬਾਹ ਆ ਕੇ ਤੇ ਖੜਾ ਨਾ ਮੰਡੀ ਤੇ ਠੀਕ ਹੈ ਤੁਰ ਨਹੀਂ ਸਕਦੀ। ਠੀਕ। ਇਹ ਤੁਹਾਡੇ ਅਜ਼ੀਜ਼ ਜਿਹੜੇ ਨੇ ਅਗਲੇ ਦਿਨ ਪਤਨ ਤੇ ਗਏ ਨੇ ਹਾਂ, ਤੇ ਉੱਥੇ ਜਾ ਕੇ ਵੇਖਿਆ ਕਿ ਬਈ ਤੁਹਾਡੀ ਵਾਲਦਾ ਤੇ ਤੁਹਾਡਾ ਛੋਟਾ ਭਾਈ ਜਿਹੜਾ ਨਾ ਵਾਲਦਾ ਨੇ ਚੁੱਕਿਆ ਦਾ ਹਾਂ। ਬੇਹੋਸ਼ ਨੇ ਪਤਨ ਤੇ ਪਏ ਹੋਏ। ਹਾਂਜੀ। ਠੀਕ ਹੈ। ਬੱਚਾ ਚੁੱਕ ਲਿਆਏ ਨੇ। ਬੱਚਾ ਲੈ ਆਏ। ਠੀਕ ਹੈ। ਟਾਈਮ ਥੋੜਾ ਸੀ, ਆਖਣ ਲੱਗਾ ਮੈਂ ਸੁਬਾਹ ਆ ਕੇ ਤੇ ਤੁਹਾਨੂੰ ਲੈ ਜਾਣਾ। ਸੁਬਾਹ ਫਿਰ ਬਾਅਦ ਚ ਰਾਤ ਸਾਰੀ ਪਈ, ਬਾਰਿਸ਼ ਅੱਬਾ ਪੈਂਦੀ ਜੀ। ਰਹੀ ਉਹਨਾਂ ਤੇ?
ਉਹ ਨਹੀਂ ਪਤਾ ਲੱਗਾ ਵੀ ਮਰ ਗਏ। ਮਰ ਗਏ, ਠੀਕ। ਅਗਲੇ ਦਿਨ ਜਿਹੜਾ ਉਹ ਚਾਰਪਾਈ ਲੈ ਕੇ ਗਏ ਤੇ ਦੇਖਿਆ ਤੇ ਉਹ ਪਤਨ ਉੱਤੇ ਸ਼ਹੀਦ ਹੋ ਗਏ ਹੋਏ ਸਨ। ਠੀਕ ਹੈ। ਇਹ ਟੋਟਲ ਤੁਹਾਡੇ ਖਾਨਦਾਨ ਦੇ ਕਿੰਨੇ ਜੀ ਜਿਹੜੇ ਨੇ ਦਰਿਆਏ ਰਾਵੀ ਨੂੰ ਨਹੀਂ ਟੱਪ ਸਕੇ? 4 ਜੀ ਭਨੇਵੇਂ ਸਾਡੇ, 4 ਭਣੇਵੇਂ, ਭਨੇਵੀਆਂ 4 ਉਹ ਤੇ 4 ਤੁਹਾਡੇ ਆਪਣੇ ਯਾਨੀ ਜਿਹੜੇ ਨੇ ਵਾਲਦਾ ਤੇ ਵਾਲਦ, ਹਾਂ। ਇਹ ਵੀ ਜਿਹੜਾ ਨਾ ਉਸੇ ਸਫ਼ਰ ਦਰਿਆਏ ਰਾਵੀ ਲੰਘਣ ਦੀ ਕੋਸ਼ਿਸ਼ ਵਿੱਚ ਦਰਿਆ ਦੇ ਵਿੱਚ ਹੀ ਡੁੱਬ ਕੇ ਤੇ ਸ਼ਹੀਦ ਹੋ ਗਏ। ਠੀਕ ਹੈ। ਤੇ ਹੋਰ ਵੀ ਪਿੰਡ ਦੇ ਤੁਹਾਡੇ ਜਿਹੜੇ ਨੇ ਕੋਈ ਬਾਅਦ ਤੁਹਾਨੂੰ ਪਤਾ ਲੱਗਿਆ ਹੋਣਾ ਕਿ ਫਲਾਣਾ ਜੀ ਵੀ ਜਿਹੜਾ ਜੇ ਨਹੀਂ ਆ ਸਕਿਆ, ਨਹੀਂ ਪਾਰ ਲੱਗਾ, ਉਹਨਾਂ ਦਾ ਕੋਈ ਚੇਤਾ ਕਰੋ ਕੌਣ ਸਨ? ਕੋਈ ਕਹਾਂ ਸਰਗੋਦੇ ਤੁਰ ਗਿਆ, ਕੋਈ ਫੈਸਲਾਬਾਦ ਤੁਰ ਗਿਆ, ਕੋਈ ਕਿਤੇ ਤੁਰ ਗਿਆ, ਫੇਰ ਨਹੀਂ ਸਾਨੂੰ ਕੋਈ ਉਹ ਪਤਾ ਦਰਿਆ ਲੱਗਾ। ਟੱਪਦਿਆਂ ਤੁਹਾਨੂੰ ਇਲਮ ਹੋਇਆ ਹੋਣਾ ਕਿ ਬਈ ਸਾਡੇ ਪਿੰਡ ਦੇ ਐਨੇ ਕੁ ਬੰਦੇ ਜਿਹੜੇ ਨੇ ਨਾ ਉਹ ਦਰਿਆ ਟੱਪਦਿਆਂ ਸ਼ਹੀਦ ਹੋ ਨਹੀਂ, ਗਏ? ਸਾਨੂੰ ਨਹੀਂ ਕੋਈ ਵੇਲੇ ਨਹੀਂ ਪਤਾ ਵੱਡਿਆਂ ਚੱਲਿਆ, ਨੂੰ ਪਤਾ। ਆਪਣੀ ਪੈ ਗਈ। ਹਾਂ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਉਸ ਤੋਂ ਬਾਅਦ ਅੱਗੇ ਤੁਸੀਂ ਫਿਰ ਪਾਕਿਸਤਾਨ ਜ਼ਿਲ੍ਹੇ ਦਾਖਲ ਹੋ ਗਏ ਤੇ ਕਿੱਥੇ ਤੁਸੀਂ ਪਹੁੰਚੇ? ਵੱਡੇ ਤੁਹਾਨੂੰ ਕਿੱਥੇ ਲੈ ਕੇ ਗਏ ਖਾਨਦਾਨ ਦੇ? ਖਾਨਦਾਨ ਦੇ ਆਏ ਆ ਜੀ ਮੱਦੇ, ਬਾਰੇ ਮੰਗੇ ਦੇ ਫਿਰਦੇ ਫੁਰਦੇ ਰਹੇ ਆ। ਤਹਿਸੀਲ ਸ਼ੱਕਰਗੜ੍ਹ ਦੇ ਪਿੰਡ ਨੇ ਹਾਂ। ਮੱਦਾ, ਅਫਗਾਨਾ ਤੇ ਬਾਰਾਮੰਗਾ। ਹਾਂ। ਠੀਕ ਹੈ, ਉੱਥੋਂ ਫਿਰ ਗਏ ਆ ਅਸੀਂ ਭਾਟੀ। ਠੀਕ ਹੈ। ਭਾਟੀ ਅਫਗਾਨਾ ਪਿੰਡ ਹੈ ਸ਼ੱਕਰਗੜ੍ਹ ਦੇ ਲਾਗੇ। ਠੀਕ ਹੈ। ਭਾਟੀਓਂ ਫਿਰ ਗਏ ਆ ਅਸੀਂ ਡੇਲਰੇ। ਡੇਲਰਾ। ਭਾਟੀ ਤੁਸੀਂ ਕਿੰਨੇ ਦਿਨ ਰਹੇ ਸੀ? ਭਾਟੀ ਅਸੀਂ ਕੋਈ 2-3 ਦਿਨ ਹੀ ਰਹੇ। ਠੀਕ ਹੈ। ਫਿਰ ਅੱਗੇ ਡੇਲਰਾ ਇਧਰ ਰਿਆਸਤ ਦੇ ਬਾਰਡਰ ਦੇ ਲਾਗੇ ਪਿੰਡ ਹੈ ਇੱਕ, ਉਹ ਜੰਮੂ ਲੱਭਦਾ ਸਾਹਮਣੇ। ਬਿਲਕੁਲ ਠੀਕ ਹੈ, ਲਾਗੇ ਜੀ। ਉੱਥੇ ਰਹੇ ਫਿਰ? ਉੱਥੇ ਰਹੇ ਆ ਕੋਈ 6-8 ਮਹੀਨੇ। ਠੀਕ ਹੈ। ਤੇ ਇੱਥੇ ਫਿਰ ਖਾਨਪੁਰ ਬੁਲਾਰ ਤੁਸੀਂ ਕਿੰਨੀ ਦੇਰ ਬਾਅਦ ਆਏ ਸੀ? ਇੱਥੋਂ 8-9 ਮਹੀਨੇ ਅਸੀਂ ਉੱਥੋਂ ਆਏ। ਡੇਲਰਿਓਂ? ਹਾਂ। ਠੀਕ ਹੈ। ਇੱਥੇ ਫਿਰ ਤੁਹਾਨੂੰ ਰਕਬਾ ਅਲਾਟ ਹੋਇਆ ਤੇ ਪੂਰਾ ਪਿੰਡ ਇੱਥੇ ਹੀ ਮਗਰ ਮੂਦੀਆਂ ਨੂੰ ਰਕਬਾ ਅਲਾਟ ਹੋਇਆ ਜਾਂ ਮੁਖਤਲਿਫ ਪਿੰਡਾਂ 'ਚ ਰਕਬਾ ਅਲਾਟ ਹੋਇਆ? ਨਹੀਂ, ਖਿਲਰ ਪੁਦਰ ਗਏ ਬਾਕੀ ਦੇ? ਕੁੱਲਰ ਗਏ, ਕੋਈ ਪਤਾ ਨਹੀਂ ਕਿੱਥੇ ਜਾ ਕੇ ਬੈਠੇ ਨੇ, ਕਿੱਥੇ ਨਹੀਂ। ਠੀਕ ਹੈ। ਤੇ ਇਹ ਖਾਨਪੁਰ ਪਿੰਡ 'ਚ ਕਿੰਨੇ ਮਤਲਬ ਘਰ ਜਿਹੜੇ ਨੇ? ਸਿਰਫ ਤੁਹਾਡਾ ਹੀ ਟੱਬਰ ਹੈ ਮਗਰ ਮੂਦੀਆਂ ਦਾ ਜਾਂ ਹੋਰ ਵੀ ਹੈ ਕੋਈ? ਮਗਰ ਮੁਰਗੀਆਂ ਦਾ ਸਾਡਾ ਖਾਨਦਾਨ ਦੇ ਇੱਥੇ ਹੀ ਹੈ, ਵਿੱਚ ਘਰ ਨੇ ਇੱਕ ਚੱਲ ਜਾਂਦੇ ਨੇ। ਠੀਕ ਹੈ। ਬਾਕੀ ਹੋਰ ਪਿੰਡਾਂ ਦੇ ਹੋਣਗੇ ਪਠਾਨ? ਨਹੀਂ, ਹੋਰ ਪਠਾਨ ਕੋਈ ਨਹੀਂ। ਇਹ ਬੜਾ ਵੱਡਾ ਪਿੰਡ ਸੀ, ਹੁਣ ਤੱਕ ਕੁਝ ਬਣ ਗਿਆ ਤੇ ਕਤਲ ਹੋਣ ਦੇ ਕਤਲ ਹੋ ਗਾਰਦ ਦੇ ਨਾਲ ਉਜੜ ਗਿਆ ਪਿੰਡ। ਉਜੜ ਗਿਆ ਪਿੰਡ। ਠੀਕ ਹੈ, ਠੀਕ ਹੈ। ਅੱਛਾ ਬਾਬਾ ਜੀ, ਜਦੋਂ ਤੁਸੀਂ ਇੱਧਰ ਆ ਗਏ ਹੋ, ਰਾਵੀ ਤੁਸੀਂ ਪਾਰ ਲੰਘ ਆਏ ਹੋ, ਇੱਥੇ ਜਿੱਦਾਂ ਤੁਸੀਂ ਦੱਸਿਆ ਕਿ ਮੱਦਾ ਵੀ ਅਸੀਂ ਰਹੇ ਹਾਂ, ਮੱਦੇ ਵੀ ਗਏ, ਬਾਰਾਮੰਗਾ ਵੀ ਗਏ, ਭਾਟੀ ਅਫਗਾਨਾ ਵੀ ਗਏ, ਉਹ ਤੁਸੀਂ ਮਤਲਬ ਤੁਹਾਨੂੰ ਖਾਣ ਪੀਣ ਨੂੰ ਕੋਈ ਲੋਕ ਦਿੰਦੇ ਸਨ, ਤੁਹਾਡੀ ਹੈਲਪ ਕਰਦੇ ਸਨ ਰਾਸ਼ਨ, ਜਾਂ ਤੁਸੀਂ ਸੁੱਕਾ ਪਿੱਛੋਂ ਹੀ ਚੁੱਕ ਕੇ ਜਿਹੜਾ ਆਂਦਾ ਸੀ ਨਹੀਂ ਜੀ, ਹਾਂ। ਦਿੰਦੇ ਸੀ ਆਪਣਾ। ਅੱਛਾ। ਸਾਡਾ ਇੱਕ ਮਾਮਾ ਹੀ ਲੱਗਦਾ ਸੀ ਦਰਿਓ, ਕੀ ਨਾਂ ਜੂਦੇ ਦਾ, ਕਿਹੜੇ ਪਿੰਡ? ਮੱਦੇ। ਠੀਕ ਹੈ। ਉਹਨੇ ਕਿਹਾ ਇਹ ਵਾਲਦਾ ਉਹਨਾਂ ਨੂੰ ਵੀ 6 ਮਹੀਨੇ ਦਾ ਖਰਚਾ ਜਿਹੜਾ ਨਾ ਮੈਂ ਦਿਆਂਗਾ। ਅੱਛਾ। ਠੀਕ ਹੈ। ਤੇ ਉਸ ਤੋਂ ਬਾਅਦ ਤੁਸੀਂ ਫਿਰ ਆਪਣਾ ਜਿਹੜਾ ਤਲਾਸ਼ ਕਰਨੀ ਹੈ ਰੋਜ਼ੀ ਰੋਟੀ। ਠੀਕ ਹੈ। ਬੜੀ ਗੱਲ ਹੈ ਜੀ। ਉਸ ਵੇਲੇ ਯਾਨੀ ਭਰਾ ਨੂੰ ਨਹੀਂ ਸੀ, ਮਾਂ ਬਾਪ ਨੂੰ ਕੋਈ ਇਲਮ ਨਹੀਂ ਸੀ, ਹਰ ਇੱਕ ਨੂੰ ਆਪਣੀ ਜਾਨ ਦੀ ਪੈ ਗਈ ਦੀ ਸੀ। ਪਾਕਿਸਤਾਨ ਬਣਨ ਤੋਂ ਪਹਿਲੇ ਰਿਸ਼ਤੇਦਾਰੀਆਂ ਇੱਧਰ ਵੀ ਹੈ ਸੀ? ਇੱਧਰ ਹੈਗੀਆਂ ਸੀ। ਸਾਡਾ ਨਾਈ ਜਿਹੜਾ ਸੀ ਆਲੂ ਲਾ ਲਾਉਂਦਾ ਰਿਹਾ ਵਾ ਪੈਦਲ ਤੁਰ ਕੇ। ਠੀਕ ਹੈ, ਓ, ਠੀਕ ਅੱਛਾ ਹੈ, ਅੱਛਾ ਠੀਕ ਹੈ। ਅੱਛਾ ਅੱਛਾ, ਠੀਕ ਸਹੀ ਬਾਬਾ ਜੀ। ਫਿਰ ਬਾਅਦ ਵਿੱਚ ਆਪਣੀ ਫੈਮਿਲੀ ਚੋਂ, ਆਪਣੇ ਪਰਿਵਾਰ ਚੋਂ, ਖਾਨਦਾਨ ਚੋਂ ਕੋਈ ਬੰਦਾ ਗਿਆ ਵੀ ਵਾਪਸ ਉੱਥੇ ਪਿੱਛੇ ਪਿੰਡ ਮਗਰ ਮੋਦੀਆਂ? ਗਿਆ ਸੀ। ਅੱਛਾ, ਉਹ ਕੌਣ ਸਨ ਜਿਹੜੇ ਗਏ ਸਨ? ਅਯੂਬ ਖਾਨ ਸੀ, ਉਹ ਬਹੁਤ ਹੋ ਗਿਆ। ਉਹ ਤੁਹਾਡੇ ਕੀ ਲੱਗਦੇ ਸਨ? ਸਾਡੇ ਉਹ ਭਰਾ ਦਾ ਚਾਚਾ ਹੀ ਲੱਗਦਾ ਸੀ। ਉਹਦੇ ਬੱਚੇ ਜਿਹੜੇ ਨੇ ਉਹ ਸਾਡੇ ਭਤੀਜੇ ਸਨ। ਬਿਲਕੁਲ ਹਾਂ, ਠੀਕ ਹੈ। ਠੀਕ ਹੋ। ਹਾਂ, ਤੁਸੀਂ ਜਿੱਦਾਂ ਦੱਸਿਆ ਕਿ ਸਾਡੇ ਨਾ ਜੂ ਹੀ ਇੱਕ ਬੜੀ ਨਾ ਛੰਭ ਸੀ, ਬੜਾ ਹਾਂ, ਸ਼ਾਮ ਬੜੀ ਜੂ ਹੀ ਇਸ ਤਰ੍ਹਾਂ ਹੀ ਪਈ, ਤੇ ਮੱਛੀ ਬੜੀ, ਸ਼ਿਕਾਰ ਬੜਾ ਹੀ ਤੁਹਾਡੇ ਉਸ ਏਰੀਏ 'ਚ? ਬੜਾ ਸ਼ਿਕਾਰ। ਅੱਛਾ, ਠੀਕ ਹੈ।
ਤੇ ਸ਼ਿਕਾਰ ਹਰ ਕਿਸੇ ਨੂੰ ਇਜਾਜ਼ਤ ਸੀ ਖੇਡਣ ਦੀ ਜਾਂ ਬਸ ਨਹੀਂ ਬਕਾਇਦਾ ਜੋ ਪਰਮਿਟ? ਖੇਡਦੇ ਸੀ ਆ ਕੇ ਅੱਛਾ, ਹਰ ਇੱਕ ਨੂੰ ਇਜਾਜ਼ਤ ਸੀ। ਮਨਾ ਮਨਾਈ ਕੋਈ ਨਹੀਂ ਮੱਛੀ ਸੀ? ਦਾ ਠੇਕਾ ਵਗੈਰਾ ਹੁੰਦਾ ਸੀ ਜਾਂ ਨਹੀਂ ਸੀ ਹੁੰਦਾ? ਠੇਕਾ ਚੁੱਕਦਾ ਸੀ ਉਹ ਉਹਨਾਂ ਦਿਨਾਂ ਦੇ ਵਿੱਚ 500 ਰੁਪਏ ਦਾ ਠੇਕਾ ਦੱਸਦੇ ਸੀ ਕਿ ਚੁੱਕਦਾ ਹੁੰਦਾ ਸੀ, ਫੱਜਾ ਹੁੰਦਾ ਸੀ ਮਾਛੀ ਇੱਕ ਸਾਡਾ। ਤੁਹਾਡੇ ਪਿੰਡ ਦਾ ਸੀ? ਹਾਂ ਠੀਕ ਹੈ ਠੀਕ ਹੈ। ਨਿਆਣੀ ਵਾਲਾ ਛੰਭ ਦੱਸਦੇ ਸੀ, ਵੱਡਾ ਛੰਭ ਛੋਟਾ ਛੰਭ। ਕੀ ਨਾਂ ਕੀ ਮਸ਼ਹੂਰ ਸੀ ਉਹਦਾ ਛੰਭ ਦਾ? ਨਿਆਣੀ ਵਾਲਾ ਛੰਭ ਖਵਾਉਂਦਾ ਸੀ ਉਹ, ਠੀਕ ਹੈ ਠੀਕ ਹੈ ਅੱਛਾ, ਤੇ ਬਿਲਕੁਲ। ਇੱਕ ਛੰਭ ਸਾਡਾ ਸੀ ਉਹ ਛੋਟਾ ਹੀ ਸੀ। ਠੀਕ ਹੈ। ਹਾਂ ਮਿਆਣੀ ਵੀ ਲਾਗੇ ਪਠਾਣਾ ਦਾ ਪਿੰਡ ਸੀ? ਹਾਂ। ਠੀਕ ਹੈ, ਇਹਨਾਂ ਦੇ ਮਗਰ ਮੋਦੀਆਂ ਦਾ ਰਕਬਾ ਜਿਹੜਾ ਵੀ ਉਹ ਮਿਆਣੀ ਪਿੰਡ ਨੂੰ ਵੀ ਲੱਗਦਾ ਹੈ ਲੱਗਦਾ ਸੀ। ਠੀਕ ਇਸ ਹੈ, ਕਰਕੇ ਉਹ ਛੰਭ ਨੂੰ ਮਿਆਣੀ ਵਾਲਾ ਛੰਭ ਕਹਿੰਦੇ ਬਿਲਕੁਲ ਸੀ। ਠੀਕ ਹੈ। ਠੀਕ। ਪਾਣੀ ਪੀਣਾ ਹੋਏਗਾ ਪਰਲੀ ਸਾਈਡ ਤੇ ਬਾਲ ਕੇ ਹਾਂ। ਮਗਰਾਬੀ 12 ਮਹੀਨੇ ਦੀ ਮੱਛੀ ਅੱਛਾ ਅੱਛਾ, ਤੁਹਾਡਾ ਪਿੰਡ ਵੀ ਆਪਣਾ ਉਹੀ ਸੀ ਤੁਹਾਡੇ ਬਜ਼ੁਰਗਾਂ ਦਾ ਵੀ? ਹਾਂਜੀ, ਮਗਰ ਮੋਦੀਆਂ? ਆਹੋ ਇਹ ਚਾਚਾ ਜੀ ਹੈ ਸਾਡਾ। ਅੱਛਾ ਅੱਛਾ ਇਹ ਅੱਛਾ, ਠੀਕ। ਪਦਾਇਸ਼ ਇੱਧਰ ਦੀ ਹੈ, ਇੱਧਰ ਦੀ। ਜੀ ਜੀ ਕੋਈ ਠੀਕ ਨਹੀਂ। ਸਾਡੇ ਵਾਲਦ ਦਾ ਸ਼ਾਦੀ ਇੱਧਰ ਆਣ ਕੇ 5-4 ਸਾਲ ਬਾਅਦ ਹੋਈ ਬਾਅਦ ਚ ਹੋਈ ਹੈ। ਭਾਟੀ। ਅੱਛਾ 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 ਇਹ ਅੱਛਾ, ਮੇਰੇ ਮਾਮਿਆਂ ਦੇ ਬੇਟੇ ਨੇ। ਹਾਂਜੀ, ਠੀਕ ਹੈ ਠੀਕ ਹੈ, ਅਜ਼ੀਜ਼ ਨੇ ਆਪਣੇ। ਸਹੀ ਸਹੀ। ਚਲੋ ਸਾਡੇ ਪਹਿਲੇ ਖੂਹ ਸੀ ਇਹ। ਆਪਣਾ ਨਾਮ ਦੱਸਿਓ, ਕੀ ਨਾਮ ਜੀ? ਅਕਰਮ ਮੇਰਾ ਨਾਮ ਹੈ ਜੀ, ਅਕਰਮ ਖਾਨ ਤੁਹਾਡਾ ਨਾਮ ਹੈ, ਤੁਹਾਡੇ ਵਾਲਦ ਸਾਹਿਬ ਦਾ ਨਾਮ? ਮਨੀਰ ਖਾਨ, ਮਨੀਰ ਖਾਨ, ਤੇ ਤੁਹਾਡੇ ਦਾਦਾ ਜੀ ਦਾ ਨਾਮ? ਅਜੀਜ਼ ਖਾਨ। ਅਜੀਤ ਖਾਨ? ਅਜੀਤ ਅਜ਼ੀਜ਼ ਖਾਨ। ਅੱਛਾ ਅਜ਼ੀਜ਼ ਖਾਨ। ਠੀਕ ਹੈ। ਇਹ ਬਜ਼ੁਰਗ ਜਿਹੜੇ ਨੇ ਤੁਹਾਡੇ ਚਾਚਾ ਜੀ ਲੱਗਦੇ ਇਹ ਨੇ? ਸਾਡੇ ਚਾਚੇ ਤੁਹਾਡੇ ਚਾਚਾ ਜੀ ਨੇ, ਯਾਨੀ ਇਹਨਾਂ ਤੋਂ ਵੱਡੇ ਭਾਈ ਤੁਹਾਡੇ ਵਾਲਾ ਸਾਹਿਬ ਵਾਲਾ ਸਨ। ਠੀਕ ਹੈ ਠੀਕ। ਉਹਨਾਂ ਦੀ ਕੋਈ ਯਾਦ ਤੁਸੀਂ ਸਾਡੇ ਨਾਲ ਸ਼ੇਅਰ ਕਰਨਾ ਚਾਹੋ? ਬਜ਼ੁਰਗ ਯਾਦ ਕਰਦੇ ਸਨ ਆਪਣੇ ਪਿਛਲੇ ਪਿੰਡ ਨੂੰ, ਮਗਰ ਮੋਦੀਆਂ ਨੂੰ? ਬੜਾ ਕਰਦੇ ਸੀ, ਤਾਇਆ ਸਾਡਾ ਕਰਦਾ ਸੀ, ਚਾਚਾ ਸਾਡਾ ਕਰਦਾ ਸੀ, ਅੱਛਾ ਫਿਰ ਸਾਡਾ ਵਾਲਦ ਜਿਹੜਾ ਉਹ ਕਰਦਾ ਸੀ। ਵਾਲਦ ਮੇਰਾ ਫੌਜ 'ਚ ਰਿਹਾ ਹੈ। ਹਾਂ, ਚਾਚਾ ਮੇਰਾ ਜਿਹੜਾ ਸੀ ਉਹ ਡਾਇਰੈਕਟ ਐਸੇ ਭਰਤੀ ਹੋਇਆ ਸੀ ਇੱਥੇ ਇੱਥੇ ਆ ਕੇ? ਇੱਥੇ ਆ ਕੇ। ਵਾਹ, ਠੀਕ ਹੈ ਤੇ ਜਿਹੜੇ ਸਾਡੇ ਤਾਏ ਹੋਣੀ ਸੀ ਜੀ। ਉਹ ਜ਼ਿਮੀਂਦਾਰਾ ਕਰਦੇ ਸੀ, ਨਾਲ ਉਹਨਾਂ ਬੱਕਰੀਆਂ ਬੁਕਰੀਆਂ ਰੱਖੀਆਂ ਹੋਈਆਂ ਸੀ ਆਪਣੀਆਂ, ਕੋਈ 30-40। ਠੀਕ ਹੈ, ਠੀਕ ਹੈ, ਇਹ ਜ਼ਮੀਨ ਹੁੰਦੀ ਸਾਡੀ ਆ ਨਾਲ ਜੀ, ਜੀ। ਜਿਹੜਾ ਸਾਡਾ ਹੁੰਦਾ ਸੀ ਸਹੀ ਉਹ ਹੈ। ਤੇ ਖੂਹ ਸੀ, ਇੱਥੇ ਅੱਛਾ। ਅਮਰੂਦਾਂ ਵਾਲਾ ਬਾਗ ਸੀ ਸਾਡਾ, ਹੁੰਦਾ ਸੀ ਕੋਈ ਤਕਰੀਬਨ ਵਿਗੇ ਦਾ। ਅੱਛਾ ਠੀਕ ਹੈ। ਇਸੇ ਤਰ੍ਹਾਂ ਹੀ ਹੈ ਨਾ ਚਾਚਾ, ਹਾਂ ਹਾਂ, ਵਿਗਾ ਬਾਗ ਹੁੰਦਾ ਸੀ ਅਮਰੂਦਾਂ ਦਾ। ਅੱਛਾ ਜੀ, ਠੀਕ ਹੈ। ਇਹ ਧੰਨ ਜਿਗਰਾ ਜੀ ਤੁਹਾਡੇ ਬਜ਼ੁਰਗਾਂ ਦਾ, ਮਤਲਬ ਕੋਈ ਹਿਸਾਬ ਨਾਲ ਦੇ ਜੀ ਉੱਥੇ ਕੋ ਆਏ ਬਿਲਕੁਲ। ਹਾਂਜੀ 47 ਦੀ ਨਜ਼ਰ ਹੋ ਗਏ ਤੇ ਇਹ ਜਿਹੜੇ ਦੱਸਦੇ ਨੇ ਜਿਹੜੀਆਂ ਬੱਚੀਆਂ ਤੇ ਬੱਚੇ, ਹਾਂ। ਉਧਰ ਸਾਡੀ ਸਕੀ ਫੁੱਫੀ ਆ ਵਿਆਹੀ ਹੋਈ, ਅੱਛਾ ਇਹ ਨਾਲ ਘਰ ਆ ਉਹਨਾਂ ਦਾ। ਅੱਛਾ ਜੀ, ਤੇ ਠੀਕ ਹੈ। ਉਹ ਉਸੇ ਨਾਂ ਦੇ ਉੱਤੇ ਫਿਰ ਉਹਨੇ ਜਿਹੜੇ ਇੱਥੇ ਪੈਦਾ ਹੋਏ ਨੇ ਬੱਚੇ ਉਹਨਾਂ ਦੇ ਨਾਂ ਰੱਖੇ ਨੇ। ਠੀਕ ਹੈ ਇੱਕ ਠੀਕ ਹੈ। ਬੱਚੀ ਇੱਥੇ ਪੈਦਾ ਹੋਈ ਉਹਦਾ ਉਹੀ ਨਾਂ ਰੱਖਿਆ ਹਾਂ, ਤੇ ਤੇ ਬੱਚਿਆਂ ਤਿੰਨ ਤਿੰਨਾਂ ਦੇ ਵੀ ਉਹੀ ਨਾਂ ਇੱਕ ਮਿੰਟ ਜੀ, ਇੱਕ ਮਿੰਟ। ਤੁਹਾਡੀ ਸੱਕੀ ਫੁੱਫੋ ਜਦੋਂ 47 ਵੇਲੇ, 47 ਤੋਂ ਪਹਿਲੇ ਉਹਨਾਂ ਦੀ ਸ਼ਾਦੀ ਹੁੰਦੀ ਹੈ, ਹਾਂਜੀ ਜਦੋਂ ਉਹ ਟਾਈਮ ਆਉਂਦਾ ਵੇ ਆਪਣੇ ਘਰ ਬੂਏ ਛੱਡਣ ਦਾ, ਤੇ ਉਹ ਇੰਡੀਆ ਤੋਂ ਸਫ਼ਰ ਗੁਰਦਾਸਪੁਰ ਤੋਂ ਕਰਦੇ ਨੇ ਪਾਕਿਸਤਾਨ ਦਾ, ਉਸ ਦੌਰਾਨ ਹਮਲੇ ਜੱਥਿਆਂ ਦੇ ਵਿੱਚ ਨਾ ਉਹਨਾਂ ਦੇ 3 ਬੱਚੇ, 4 ਬੱਚੇ 4 ਬੱਚੇ ਉਹਨਾਂ ਤੋਂ ਉਹਨਾਂ ਦੇ ਉੱਥੇ ਹੀ, ਆਪਣਾ ਸ਼ਹੀਦ ਹੋ ਜਾਂਦੇ ਨੇ, ਯਾਨੀ ਰਾਵੀ 'ਚ ਡੁੱਬ ਜਾਂਦੇ ਨੇ ਜਾਂ? ਗੁਰਦ ਹੋ ਗਏ, ਕੋਈ ਉੱਥੇ ਸ਼ਹੀਦ ਹੋ ਗਏ, ਇਹ ਕੋਈ ਅੱਛਾ। ਪਤਾ ਨਹੀਂ। ਪਤਨ ਲੰਘਦੇ ਆ ਰਾਵੀ ਦਾ। ਰਾਵੀ ਦਾ ਪਤਨ ਲੰਘ ਅੱਛਾ ਗਿਆ। ਠੀਕ ਹੈ। ਉਸ ਤੋਂ ਬਾਅਦ ਫਿਰ ਉਹ ਇੱਥੇ ਆਏ ਨੇ ਤੇ ਇੱਥੇ ਫਿਰ ਉਹਨਾਂ ਬੱਚਿਆਂ ਦੇ ਨਾਂ ਉਹਨਾਂ ਇੱਥੇ ਰੱਖੇ ਨੇ। ਅੱਛਾ, ਉਹਨਾਂ ਅੱਲਾਹ ਬੱਚਿਆਂ ਪਾਕ ਦੀ ਜ਼ਾਤ ਨੇ ਫਿਰ ਉਹਨਾਂ ਨੂੰ ਮਤਲਬ ਕਿ ਬੱਚੇ ਦਿੱਤੇ, ਫਿਰ 3 ਉਹ ਹੀ ਬੱਚੇ ਨਾ? ਨੇ ਤੇ 1 ਬੱਚੀ ਹੈ। ਅੱਛਾ, ਹੁਣ ਜੇ ਜੇ ਪਹਿਲੇ ਹਯਾਤ ਨੇ ਇੱਥੇ ਪਹਿਲੇ ਜਿਹੜੇ 4 ਬੱਚੇ ਹਨ ਉਹਨਾਂ ਉਹ ਵਿੱਚ ਤਾਂ ਉੱਥੇ ਦਾਦ ਹੀ ਬੱਚੀਆਂ ਦੀ ਸੀ ਜਾਂ ਬੱਚਿਆਂ ਦੀ ਸੀ? ਕੋਈ ਬੱਚਾ ਇੱਕ- ਇੱਕ ਬੱਚੀ 3 ਬੱਚੇ। ਪਹਿਲੇ ਹਾਂ 47 ਉੱਥੇ ਵੀ ਇਸੇ ਵੇਲੇ। ਤਰ੍ਹਾਂ ਹੀ। ਉਸ ਤੋਂ ਬਾਅਦ ਫਿਰ ਅੱਲਾਹ ਨੇ ਉਹਨਾਂ ਨੂੰ ਉਹ ਨਹੀਂ ਦਿੱਤੇ। ਉਹ ਹੋ ਵਾਹ ਜੀ ਵਾਹ, ਅੱਲਾਹ ਦੇ ਰੰਗ, ਇਹ ਕੁਦਰਤ ਦਾ ਕੰਮ ਹੈ। ਕੁਦਰਤ ਦੇ ਵੇਖੋ, ਇਹ ਮੈਂ ਗੱਲ ਪੁੱਛਣਾ ਜ਼ਿਆਦਾ ਇਸ ਚੀਜ਼ ਦਾ ਫੋਕਸ ਕਰ ਰਿਹਾ। ਅੱਛਾ, ਫਿਰ ਉਹਨਾਂ ਨੇ ਉਹ ਅੰਮਾ ਜੀ ਨੇ ਉਹੀ ਨਾਂ ਰੱਖੇ? ਉਹਨਾਂ ਦੀ ਯਾਦ ਜੋ ਕੁਛ- ਤਾਜ਼ਾ ਰੱਖਣ ਵਾਸਤੇ ਅੱਛਾ। ਉਹਨਾਂ ਦੇ ਉਹੀ ਅਗਲੇ ਨਾਂ ਭੈਣਾਂ ਰੱਖੇ ਭਰਾਵਾਂ ਨੇ ਦੇ ਜੋ ਨਾਂ ਉਹੀ ਰੱਖੇ। ਹਾਂ, ਉਹੀ ਰੱਖੇ ਨੇ। ਅੱਛਾ ਜੀ, ਵੀ ਆਪਣੇ ਠੀਕ ਵੀ ਮੈਨੂੰ ਠੀਕ। ਉਹੋ ਹੀ ਨੇ। ਉਹ ਹੈ ਨੇ ਆਪਣਾ ਹਾਂ ਹੈ ਨੇ। ਨਹੀਂ ਇੱਕ- ਬੱਚੇ ਨੇ ਉਹਨਾਂ ਤੁਹਾਡੀ ਫੁੱਫੋ ਜਾਨ ਦੀ ਗੱਲ ਕਰ ਰਿਹਾ। ਨਹੀਂ ਉਹ ਫੌਤ ਹੋ ਗਏ, ਹਾਂ। ਉਹਨਾਂ ਨੂੰ ਕਾਫੀ ਦੇਰ ਹੋ ਗਈ ਫੌਤ ਹੋਏ ਨੂੰ, 5-6 ਸਾਲ ਤੇ ਹੋ ਹੀ ਗਏ ਨੇ ਮੇਰੇ ਖਿਆਲ ਤੇ ਜਿਹੜਾ ਉਹਨਾਂ ਦਾ ਮੀਆਂ ਸੀ ਦੇਖੋ ਉਹ- ਜੀ, ਉਹਨੂੰ ਕਾਫੀ ਮਤਲਬ ਦੇਰ ਹੋਈ। ਗੱਲ ਸੋਚਣ ਵਾਲੀ, 4 ਬੱਚੇ ਹਾਂਜੀ। ਘੁਆ ਦੇਣਾ ਬੜੀ ਗੱਲ ਹੈ। ਕਿੱਦਾਂ ਉਹਨਾਂ ਨੇ ਵਕਤ ਬਾਬਾ ਜਿੱਥੇ ਹੰਡਾਇਆ ਹੋਏਗਾ, 78 ਸਾਲ ਹੋ ਗਏ ਨੇ। ਤੁਸੀਂ ਦੱਸਿਆ ਕਿ 6 ਸਾਲ ਹੋ ਗਏ ਨੇ ਗਾਲਬਨ ਉਹਨਾਂ ਨੂੰ ਹਾਂ, ਫੌਤ ਹੋਇਆ। 6-7 ਸਾਲ ਹੋ ਤੁਸੀਂ ਗਿਆ 6 ਕੱਢ ਲਓ ਤੇ ਫੌਤ 72 ਸਾਲ ਹੋਏ। ਬਣੇ। ਹਾਂਜੀ 72 ਸਾਲ।
ਉਹ ਬੀਬੀ ਕਿਸ ਤਰ੍ਹਾਂ ਮਤਲਬ ਕਿ ਉਹਨਾਂ ਬੱਚਿਆਂ ਬੜੀ ਦੀ ਹਾਲਤ- ਹਿੰਮਤ ਬੜੇ ਹੌਸਲੇ ਦੇ ਨਾਲ ਉਦੋਂ ਜ਼ਿੰਦਗੀ ਹੌਸਲੇ ਹੁੰਦੇ ਸੀ। ਬੜੇ ਧੰਨ ਜਿਗਰੇ ਜੀ ਆਉਂਦੀ ਵੀ ਕਦੋਂ ਸੀ ਹੈਂ ਮਰ ਕੇ ਉਹਨੂੰ ਖਿੱਚ ਕੇ ਆਉਂਦਾ ਸੀ ਆਂਦੀ ਮੈਂ ਨਹੀਂ ਜਾਣਾ, ਮੈਂ ਮਰ ਜਾਣਾ ਇੱਥੇ। ਅੱਛਾ ਅੱਛਾ ਜ਼ਾਰੀ ਉਹੀ ਬਾਤ ਗੱਲ ਵੀ ਦਿਲ ਨੂੰ ਦਿਲਾਸੇ ਹਾਂਜੀ, ਦੇ ਬਹੁਤ ਸਦਮਾ ਵੀ ਹੁੰਦਾ ਉਦੋਂ ਜੀ। ਜਿਹੜੇ ਹੀ ਨਾ ਦੇਸੀ ਖੁਰਾਕਾਂ ਸੀ, ਹੌਸਲੇ ਸੀ ਬੰਦਿਆਂ ਵਿੱਚ, ਹੁਣ ਹੌਸਲੇ ਨਹੀਂ ਆਏ। ਇਸ ਤਰ੍ਹਾਂ ਦੁਨੀਆ ਹੇਠ ਉੱਤੇ ਹੀ ਦਰਿਆ ਦੇ ਵਿੱਚ ਹੂੰ ਮਰ ਗਈ ਹਾਂਜੀ, ਜਿਸ ਵੇਲੇ ਹਮਲਾ। ਨਹੀਂ ਸੁੱਟਿਆ ਥੱਲੇ ਡਿੱਗ ਗਈ। ਜੀ ਆ ਜੀ ਆ ਜੀ ਆ, ਇਸ ਤਰ੍ਹਾਂ ਇਹ ਇਸ ਤਰ੍ਹਾਂ। ਦੱਸਦੇ ਨੇ ਸਾਡੇ ਵੱਡੇ ਹੁਣ ਜਿਲੇ ਹਮਲਾ ਹੋਇਆ ਪਿੱਛੋਂ ਬਹੁਤ ਗੋਲੀ ਵੱਡਾ ਚੱਲਦੀ ਸੀ ਅੱਗੇ- ਉਧਰੋਂ ਦਰਿਆ ਦਾ ਅੱਗੇ ਪਾਣੀ ਰਾਵੀ ਇੰਨਾ ਕੁ ਹੋ ਚੱਲ ਗਿਆ ਤਾਂ ਕਿ ਲੋਕ ਡੱਕਾ ਛਾਲਾਂ ਲੱਗ ਹੀ ਗਿਆ ਮਾਰੀਆਂ ਇਹਦੇ ਵਿੱਚ ਪੈਣਾ ਡੱਕਾ ਲੱਗ ਅੱਛਾ ਗਿਆ ਜੀ ਕੋਈ ਜਾਣ ਤੇ ਪਛਾਣ ਵਾਲੇ। ਜਿਹੜੇ ਤੁਹਾਡੇ ਫੁੱਫੜ ਸਾਹਿਬ ਸਨ ਹਾਂਜੀ। ਉਹ ਵੀ ਸਹੀ ਸਲਾਮਤ ਆ ਗਏ ਹਾਂ ਸਨ ਬਿਲਕੁਲ ਸਹੀ ਸਲਾਮਤ। ਠੀਕ। ਯਕੂਬ ਖਾਨ ਦਾ ਨਾਮ ਸੀ। ਅੱਛਾ ਅੱਛਾ ਠੀਕ ਹੈ ਸਹੀ ਹੈ ਬਾਕੀ ਬਾਅਦ ਵਿੱਚ ਅੱਲਾਹ ਪਾਕ ਦੀ ਜ਼ਾਤ ਨੇ ਫਿਰ ਉਹਨਾਂ ਦਾ ਵਿਹੜਾ ਫਿਰ ਭਰ ਉਹਨਾਂ ਨੂੰ ਦਿੱਤਾ ਅੱਲਾਹ ਬੱਚਿਆਂ ਤਾਲਾ ਦਾ ਨੇ 4 ਬੱਚੇ, 1 ਬੱਚੀ ਤੇ 3 ਬੱਚੇ ਨੇ। ਅੱਛਾ ਠੀਕ ਹੈ ਇਹ ਫੂਫੀ ਤੁਹਾਡੀ ਦਾ ਉੱਥੇ ਕਿਹੜੇ ਪਿੰਡ ਵਿਆਹ ਹੋਇਆ ਦਾ ਸੀ? ਪਿੰਡ 'ਚ ਹੀ ਪਿੰਡ ਦੇ ਵਿੱਚ ਆਪਣੇ ਹੀ ਮਗਰ ਪਿੰਡ- ਮਗਰ ਮੋਦੀ ਮੋਦੀਆਂ ਮੋਦੀਆਂ ਦੇ ਵਿੱਚ ਹੀ। ਅੱਛਾ ਪਿੰਡ ਦੇ ਅੱਛਾ ਵਿੱਚ ਅੱਛਾ ਮਗਰ ਅੱਛਾ, ਮੋਦੀਆਂ। ਠੀਕ ਹੈ ਠੀਕ ਇਹ ਬੜੀ ਗੱਲ ਸੁਣਾਈ ਜੀ ਤੁਸੀਂ ਦੁੱਖ ਭਰੀ ਦਾਸਤਾਨ ਬੜੀ ਹੈ ਗੱਲ ਉਸ ਵੇਲੇ ਸੁਣਾਈ 47 ਨੇ ਘਰਾਂ ਦੇ ਘਰ ਉਜਾੜ ਦਿੱਤੇ ਬਾਬਾ ਬੜਾ ਜੀ ਨੁਕਸਾਨ ਬੜਾ ਬੜਾ ਹੋਇਆ। ਮਤਲਬ ਓਏ ਹੋਏ ਬਹੁਤ ਹੋਏ ਜ਼ਿਆਦਾ ਫਸਲ ਨੁਕਸਾਨ ਹੋਇਆ। ਪੱਕੀ ਦੀ ਇਹ ਜਿਹੜੀ ਜਵਾਰ ਦੱਸਦੇ ਨੇ ਕਿ ਨਿਸਰੀ ਦੀ ਪੂਣੀਆਂ ਵਾਲੀ ਦੀਆਂ 10 ਲੱਖ ਦਾਣੇ ਬੰਦਾ ਪੈਣ ਵਾਲੇ। ਤੈਨ ਹੁੰਦਾ ਵਾ। ਹਾਂਜੀ ਹਾਂਜੀ ਜਿਹਦੇ ਦੂਸਰੇ ਨੰਬਰ ਤੇ ਇਹ ਆ ਵੀ ਜੀ ਜਿਹੜਾ ਇੱਕ ਤੇ ਫਸਲ ਤਿਆਰ, ਹਾਂ। ਦੂਸਰੀ ਜਿਹੜੀ ਹਰ ਚੀਜ਼ ਉਹਨਾਂ ਨੇ ਖੋਲੀ, ਹਾਂ ਹਰ ਚੀਜ਼ ਖੋਲੀ। ਜੀ ਜੀ ਜਿਹੜਾ ਸਮਾਨ ਗੱਡੀਆਂ ਗੁੱਡੀਆਂ ਉਹ ਤੋਂ ਕਿਹੜੀ ਹਰ ਚੀਜ਼ ਟਰਾਂਸਪੋਰਟ ਹੁੰਦੀ ਲੁੱਟੀ ਸੀ। ਗਈ ਗੱਡੇ ਜਿਹੜੇ ਵਿੱਚ ਆਪਣੀਆਂ ਉਤਰਦੇ ਉਹ ਰੋੜ ਕੇ ਆਪਣੀਆਂ ਜਾਨਾਂ ਬਚਾ ਕੇ ਲੋਕੀ ਜਿਹੜੇ ਨੇ ਆ ਗੱਡੇ ਜਿਹੜੇ ਵਿੱਚ ਉਤਰੇ ਉਹ ਵੀ ਰੋੜ ਰੜ ਗਏ। ਇੱਕ ਬੰਦਾ ਆ ਹੂੰ। ਉਹ ਐਸ ਪਿੰਡ ਦਾ ਖਾਨਪੁਰ ਦਾ, ਜੀ। ਅੱਛਾ ਉਹ ਬੈਠਾ ਦਾ ਸਾਡੇ ਪਿੰਡ। ਅੱਛਾ ਮਗਰ ਮੋਦੀਆਂ ਹਾਂ ਇਹ ਗੱਲ ਅੱਛਾ। ਹਾਂ ਇਹ- ਠੀਕ ਹੈ। ਅੱਛਾ ਉਹ ਜਨਾਬ ਨੈਣੇਕੋਟ ਤੋਂ ਲੈ ਕੇ ਨਾ ਹਾਂ ਜੀ ਜ਼ਫਰੋਵਾਲ ਹੂੰ, ਤੇ ਲਾਗੇ ਲਾਗੇ ਸੜਕ ਦੇ ਜਿੰਨੇ ਪਿੰਡ ਨੇ ਨਾ ਹਾਂ ਉਹਦਾ ਡੇਰਿਆਂ ਤੱਕ ਹਾਂ ਸਾਰੇ ਹੀ ਉਹ ਨਾਲ ਲੱਗੇ। ਅੱਛਾ ਦੱਸ ਉਹ ਜਾਣਦਾ ਉਹ ਇਹ 15-20 ਸਾਲ ਦਾ ਹੋਏਗਾ ਜੀ। ਉਹਦਾ ਕੋਈ ਨਾਂ ਮਤਲਬ ਤੁਹਾਡੀ ਨਾ ਨਹੀਂ ਉਹਨੇ ਤੁਸੀਂ ਦੱਸਿਆ। ਵੀਡੀਓ ਵੇਖੀ ਉਹਦੀ ਜਾਂ ਕੋਈ ਗੱਲ ਸੁਣੀ ਫੋਨ ਤੇ ਜਾਂ ਕੀਤੀ ਫੋਨ ਤੇ ਨੈਟ ਤੇ ਗੱਲ ਆ ਬੜੇ ਬੇਸ਼ੁਮਾਰ ਇੰਟਰਵਿਊ ਚੜੇ ਨੇ ਜਿਸ ਤਰ੍ਹਾਂ ਹੀ ਤੁਹਾਡੇ ਕੋਲ ਉਧਰ ਵੀ ਕਰਦੇ ਪਏ ਬਜ਼ੁਰਗ ਆਦਮੀ ਹੋ ਗਿਆ ਅੱਛਾ, ਕਾਫੀ ਅੱਛਾ, ਯਾਨੀ ਕਿ ਠੀਕ ਉਮਰ ਦੇ। ਠੀਕ ਸਾਡੇ ਹੈ। ਪਿੰਡ ਦਾ ਠੀਕ ਠੀਕ ਜੇ ਉਹ ਖਾਨਪੁਰ ਬੁਲਾਰ ਦਾ ਸੀ ਹਾਂ ਖਾਨਪੁਰ। ਅੱਛਾ ਖਾਨ ਜੀ ਮੈਂ ਅਗਲਾ ਸਵਾਲ ਤੁਹਾਡੇ ਨਾਲ ਕਰਨਾ ਤੁਹਾਡੇ ਬਜ਼ੁਰਗਾਂ ਨੂੰ ਇੱਥੇ ਖਾਨਪੁਰ ਆਇਆ ਜਿਹੜਾ ਰਕਬਾ ਮਿਲਦਾ ਵੇ ਅਲਾਟ ਹੁੰਦਾ ਵੇ ਉਹ ਤੁਸੀਂ ਇੱਥੋਂ ਦੇ ਲੋਕਲ ਬਜ਼ੁਰਗਾਂ ਤੋਂ ਗੱਲ ਕਰਦੇ ਸੁਣਿਆ ਕਿ ਯਾਰ ਪਾਕਿਸਤਾਨ ਬਣਨ ਤੋਂ ਪਹਿਲੇ ਕਿਹੜੇ ਸਰਦਾਰ ਦਾ ਸੀ ਕਿਹੜੇ ਸਿੱਖ ਦਾ ਹੈ ਇਹਦੇ ਬਾਰੇ ਮਾਲਕ ਕੋਈ ਹੈ ਕੌਣ ਸੀ ਉਹਦਾ? ਮਾਲਕੀ ਕਿਹਦੇ ਕੋਲ ਸੀ 47 ਤੋਂ ਪਹਿਲੇ ਇਹਦੇ ਬਾਰੇ ਇਹ ਸਰਦਾਰ ਜਵਾਲਾ ਸਿੰਘ ਹਾਂ ਇੱਥੇ ਹੁੰਦਾ ਸੀ ਮੁਸਾਦ ਇੱਕ ਬੜਾ ਵੱਡਾ। ਸਮਾਦ ਠੀਕ ਹੈ ਉਹ ਇਸ ਤਰ੍ਹਾਂ ਕਰਕੇ ਸੀ ਹਾਂਜੀ, ਇੰਝ ਕਰਕੇ ਉਹਨੂੰ ਤੇ ਸਮਾਧ ਇੰਝ ਕਰਕੇ ਕਹਿੰਦੇ ਨੇ, ਉਹ ਸਮਾਧ। ਜੋ ਆ ਬੁਰਦੇ ਬਰਦੇ ਹੱਡੀਆਂ ਹੁੱਡੀਆਂ ਬਰਤਨ ਬੁਰਤਨ ਆਹੋ, ਦੇ ਟੋਟੇ ਦਫਨ ਟਾਟੇ ਕਰਦੇ ਬੜੇ ਸੀ। ਮਿਲਦੇ ਸੀ ਉੱਥੇ। ਅੱਛਾ ਉਹ ਬਣਾਇਆ ਸੀ ਉਹਨੇ। ਜਵਾਲਾ ਸਿੰਘ ਦੀ ਜੀ ਅੱਗੇ ਕਰਕੇ ਬਜ਼ੁਰਗ ਦੱਸਦੇ ਪਏ ਨੇ ਇੱਥੇ ਸਮਾਧ ਸੀ ਤੇ ਇਹਦਾ ਮਤਲਬ ਉਹਦਾ ਫਿਰ ਰਕਬਾ ਹੀ ਸੀ ਆ ਹਾਂ ਜਵਾਲਾ ਸਿੰਘ ਦਾ ਰਕਬਾ ਤੁਹਾਨੂੰ ਅਲਾਟ ਹੋਇਆ ਜਿਹੜੇ ਸੀ ਨਾ ਹਾਂ ਇਹ ਮੋਟੇ ਮਾਲਕ ਸੀ ਇੱਥੇ ਦੋ ਚਾਰ ਜਿਹੜੇ। ਅੱਛਾ ਠੀਕ ਹੈ ਨਾ ਚੇਤੇ ਜੇ ਇੱਕ ਜਵਾਲਾ ਸਿੰਘ ਹੋ ਗਿਆ ਹੋਰ ਦੂਸਰਾ ਉਹ ਜਿਹੜੇ ਮੋਟੇ ਮਾਲਕ ਸਨ ਨਹੀਂ ਆਉਂਦਾ ਇੱਥੇ ਆਇਆ ਵੀ ਹੈਗਾ ਉਹ। ਬਾਅਦ ਵਿੱਚ ਆਹੋ ਅੱਛਾ ਜੀ ਉਹ 10-12 ਨੇ ਰਹਿ ਕੇ ਗਿਆ। ਵਾਹ ਇਹ ਜਵਾਲਾ ਸਿੰਘ ਆਪੇ ਆਇਆ ਸੀ ਜਾਂ ਉਹਦਾ ਜਾਂ- ਪੁੱਤਰ ਕੋ ਆਇਆ ਸੀ? ਨਹੀਂ ਉਹ ਜਵਾਲਾ ਸਿੰਘ ਨੇ ਮਰ ਗਿਆ ਦਾ ਸੀ ਉਹਦੀ ਬੜੀ ਬਣ ਗਈ ਸੀ। ਜੋ ਅੱਛਾ, ਜਵਾਲੇ ਸਿੰਘ ਦੀ ਠੀਕ ਹੈ। ਸਮਾਧ ਸੀ ਅੱਗੋਂ ਉਹਦੇ ਪੋਤਿਆਂ ਚ ਕੋਈ ਆਇਆ ਹਾਂ ਪੋਤਰਿਆਂ ਪੜਪੋਤਰਿਆਂ ਚ ਅੱਲਾ ਜਾਣਦਾ ਉਹਦਾ ਜੋ ਜਾਂ ਹੋਰ ਸੀ ਕੋਈ ਹੂੰ ਜਾਣਿਆ ਕਿ ਉਹ ਵੀ ਸਿਆਣੀ ਉਮਰ ਦਾ। ਹੂੰ ਖਾਨਪੁਰ ਆਇਆ ਇੱਥੇ ਖਾਨਪੁਰ ਬੁਲਾਰ। ਖੂਹ ਹੈ ਸੀ ਖਾਂ ਜੀ ਰਕਬੇ ਚ ਜਿਹੜਾ ਤੁਹਾਨੂੰ ਲਾਟ ਹੋਇਆ ਵੇ ਖੂਹ ਸਾਡੇ ਕੋਲ ਦੀ ਖੂਹ ਇਹ ਇਹ ਸਾਹਮਣੇ ਦੋ ਨੇ, ਖੂਹ ਉਹ ਨੇ। ਸਾਹਮਣੇ ਅਜੇ ਨਿਸ਼ਾਨ ਹੈਗਾ। ਅੱਛਾ ਇੱਕ ਖੂਹ ਇੱਥੇ ਹੀ ਨਿਸ਼ਾਨ ਤੋਂ ਮੁਰਾਦ ਪੂਰ ਕੱਤਾ ਵੇ ਤੇ ਉਹ ਉਹ ਬਾਬਾ ਕਤਾ ਦਾ। ਖੁਦ ਕਰ ਛੜੇ ਇਹ 2 ਖੂਹ ਚੱਲਦੇ ਸੀ ਨਾ ਤੇ ਜਿਹੜਾ ਇੱਥੇ ਖੂਹ ਸੀ ਨਾ ਤੀਸਰਾ ਇਹ ਉਹ ਸਾਡਾ ਨਹੀਂ ਸੀ ਚੱਲਦਾ। ਅੱਛਾ ਇਹਨਾਂ ਦੇ ਇਹ- ਖੂਹਾਂ ਦੇ ਨਾਵਾਂ ਇਹ ਦਾ ਵੀ ਕੋਈ ਪਤਾ ਚਲਾਇਆ। ਹੈ ਕਿਤੇ ਇੱਕ ਕਿਤੇ ਪਠਾਣਾ ਦਾ ਖੂਹ ਅਖਵਾਂਦਾ ਸੀ ਤੇ ਇੱਕ ਜੱਟਾਂ ਦਾ ਖੂਹ ਇਹ ਅਖਵਾਂਦਾ ਖੂਹ ਚੱਲਦਾ ਠੀਕ ਹੈ। ਸੀ ਇੱਕ ਚਲਾਇਆ ਆ ਕੇ ਅਸਾਂ। ਅੱਛਾ ਠੀਕ ਹੈ, ਠੀਕ। ਪਠਾਣਾ ਦਾ ਤੇ ਬਾਅਦ ਚ ਬਾਅਦ ਚ ਹੱਲ ਬਣਿਆ ਹੋਈ ਨਾ। ਤੁਹਾਡੇ ਬਣੇ ਪਹਿਲੇ ਹੀ ਸੀ ਜਦੋਂ ਇੰਡੀਆ ਪਹਿਲੇ ਪਾਕਿਸਤਾਨ ਪਹਿਲੇ ਹੀ ਬਣੇ। ਮਸ਼ਹੂਰ ਪੁਰਾਣੇ ਬਾਅਦ ਖੂਹ। ਚ ਹੋਇਆ ਪਠਾਣਾ ਦਾ ਖੂਹ। ਇੱਕ ਪਠਾਣਾ ਦਾ ਖੂਹ ਤੇ ਤੁਹਾਡੇ ਇੱਕ ਆਇਆ। ਜੱਟਾਂ ਦਾ ਖੂਹ ਤੇ ਵਿੱਚ ਰਸਤਾ ਹੈਗਾ ਸੀ ਜਿਹੜਾ ਠੀਕ ਹੈ। ਖਾਰੇ ਨੂੰ ਜਾਂਦਾ ਸੀ। ਹਾਂ। ਇਹ ਖਾਰਾ ਪਿੰਡ ਉਧਰ ਨੂੰ ਰਸਤਾ ਜਾਂਦਾ ਸੀ ਪਿਆ ਜਾਂਦਾ ਸੀ। ਠੀਕ ਹੈ ਠੀਕ ਅੱਖਾਂ ਦੇ ਸਾਹਮਣੇ ਸਾਡੇ ਪਿੰਡ ਫਿਰਦੇ। ਇਹ ਜੀ ਮਗਰ ਮੁੱਦੇ ਤੁਹਾਨੂੰ ਵੀ ਲੱਭਦਾ ਵੇ ਤੁਸੀਂ ਉੱਥੇ ਜੰਮੇ ਭਲੇ ਉਹਨਾਂ ਗਲੀਆਂ 'ਚ ਖੇਡੇ ਹਾਂਜੀ
ਤੇ ਬਾਬਾ ਉਹ ਕੋਈ ਸ਼ੱਕ ਨਹੀਂ ਦੇ ਵਿੱਚ ਘਰ ਤੇ ਉਵੇਂ ਲੱਭਦਾ ਹੈਗਾ ਹਾਂ ਹੈਨਾ। ਘਰ ਜਿਹੜਾ ਸੀ ਆਪਣਾ ਮਗਰ ਮੋਦੀਆਂ ਦੇ ਹਾਂ ਉਹ ਨਕਸ਼ਾ ਲੱਭਦਾ ਉਹ ਪਿੰਡ ਦੇ ਗੱਬੇ ਸੀ, ਸੈਂਟਰ ਵਿੱਚ ਸੀ ਜਾਂ ਹਾਂ। ਅੱਛਾ ਠੀਕ ਹੈ, ਸੈਂਟਰ 'ਚ ਘਰ ਸੀ ਆਪਣਾ। ਸੀ। ਤੁਹਾਡੇ ਆਂਢ ਗੁਆਂਢ ਆਂਢ ਗੁਆਂਢ ਇਹ ਸੀ ਤਾਂ ਮੇਰਾ ਸੀ, ਆਪਣੇ ਹੀ ਘਰ ਸਨ। ਅੱਛਾ ਅੱਛਾ। ਆਪਣੇ ਘਰ ਸੀ। ਇੱਕ ਸਾਡਾ ਬਾਬਾ ਸੀ ਉਹ ਸੀ, ਹੂੰ ਤੇ ਅੱਗੇ ਹਵੇਲੀ ਸੀ, ਹੂੰ ਉੱਥੇ ਵੀ ਸਾਡੇ ਉਹ ਭਰਾ ਹੀ ਰਹਿੰਦੇ ਸਨ। ਹੂੰ ਬੋਰ ਸੀ ਬੜਾ ਵੱਡਾ। ਹੂੰ। ਬਾਕੀ ਜੀ ਬਜ਼ੁਰਗਾਂ ਨੇ ਦੱਸਿਆ ਕਿ ਇੱਕ ਖੂਹ ਸੀ ਸਾਡਾ ਛੰਭ ਵਾਲਾ ਹਾਂ ਤੇ ਇੱਕ ਖੂਹ ਸੀ ਤੁਹਾਡਾ ਪਿੰਡ ਵਾਲਾ ਪਿੰਡ ਵਾਲਾ। ਬਾਬੇ ਪਿੰਡ ਦੇ ਦਾ। ਨਾਲ ਇਹ ਵੱਡੀਆਂ ਨਿਸ਼ਾਨੀਆਂ ਨੇ ਕਿ ਇਹ ਦੋ ਖੂਹ, ਕਿਉਂਕਿ ਸਾਡੀ ਜਿਹੜੀ ਵੀਡੀਓ ਵੇ ਮਗਰ ਮੋਦੀਆਂ ਵਿੱਚ ਜਿਹੜੇ ਇਸ ਵੇਲੇ ਲੋਕ ਵਸ ਰਹੇ ਨੇ ਨਾ, ਉਹਨਾਂ ਤੱਕ ਵੀ ਜਾਣੀ, ਉਹਨਾਂ ਨੇ ਵੇਖਣੀ ਹੈ। ਹਾਂ ਉਹਨਾਂ ਨੂੰ ਫਿਰ ਪਤਾ ਚੱਲ ਜਾਏਗਾ ਜਿਨ੍ਹਾਂ ਨੂੰ ਰਕਬਾ ਤੁਹਾਡਾ ਅਲਾਟ ਹੋਇਆ, ਜਿਸ ਤਰ੍ਹਾਂ ਉਹ ਇੱਥੋਂ ਟੁਰ ਗਏ ਉਹਨਾਂ ਦਾ ਰਕਬਾ ਤੁਹਾਨੂੰ ਅਲਾਟ ਹੋਇਆ ਨਾ, ਇਸੇ ਤਰ੍ਹਾਂ ਹੀ ਉਹ ਵੀ ਤੁਹਾਡੇ ਵੀ ਬਜ਼ੁਰਗਾਂ ਦਾ ਕੋਈ ਜ਼ਮੀਨ ਵਾਂਦਾ ਹੈਗਾ ਨਾ, ਹਾਂਜੀ ਫਿਰ ਉਹਨਾਂ ਨੂੰ ਫਿਰ ਪਤਾ ਚੱਲ ਜਾਏਗਾ। ਸਹੀ ਹੈ, ਠੀਕ ਹੈ ਖਾਨ ਜੀ, ਬਹੁਤ ਸ਼ੁਕਰੀਆ ਮਿਹਰਬਾਨੀ। ਤੁਹਾਡੀ ਮੁਹੱਬਤ ਸਲਾਮਤ ਰਹੇ ਜੀ। ਬਾਬਾ ਜੀ ਮਿਹਰਬਾਨੀ, ਤੁਸੀਂ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਜੀ। ਥੈਂਕ ਯੂ ਜੀ, ਸ਼ੁਕਰੀਆ।